अस्सलामुअलैकुम जी, मैं पाशा जट ते अज साडे कोल पहुंचे जी काला संघा। उतों ਜਿਹੜੇ सरदार कोठा सिंह सी उन्हां दे पोते है जी साडे कोल आए लखा सिंह लंबड़दार साहब 158 खੱਖਾਂ ਦੇ ਵਿੱਚ ਤੇ ਬੜੀਆਂ ਬਾਈ ਉਹਨਾਂ ਦੀਆਂ ਮੁਹੱਬਤਾਂ ਸਾਡੇ ਨਾਲ ਪੁਰਾਣੀਆਂ ਹੈ ਬਾਈ। ਬਿਲਕੁਲ ਜੀ ਬਿਲਕੁਲ, ਬਜ਼ੁਰਗਾਂ ਦੀਆਂ। ਅੱਜ ਤਾਂ ਮੈਂ ਹੈ ਕਿ ਨਹੀਂ 71 ਸਾਲਾਂ ਦਾ, ਪਰ ਮੈਂ ਹੁਣ 8-9 ਸਾਲਾਂ ਦਾ ਅੱਜ ਬਣਾਤਾ। ਇਹਨਾਂ ਨੇ ਪੁਰਾਣੀਆਂ ਯਾਦਾਂ ਯਾਦ ਕਰਾਤੀਆਂ। बहुत शुक्रिया जी इन्हां दा 158 खੱਖਾਂ ਦੇ ਵਿੱਚ ਆਉਣ ਦਾ। ਮੈਂ ਤਾਂ ਕਹਿੰਦੇ ਸੱਜੇ ਪਾਸ਼ੇ ਜੱਟ ਦੀ ਸਾਰੀ ਮਿਹਰਬਾਨੀ ਆ। ਇਹਨੇ ਬਹੁਤ ਵੱਡੀ ਕੁਰਬਾਨੀ ਕੀਤੀ ਸਾਨੂੰ ਇੱਥੇ ਲਿਆਉਣ ਦੀ। ਮੇਰੀ ਤਾਂ ਅੱਜ ਉਮਰ 8-9 ਸਾਲਾਂ ਦੀ ਕਰਤੀ। ਇਹਨੇ ਸਾਰੀਆਂ ਗੱਲਾਂ ਮੇਰੇ ਬਾਪ ਕੋਲੋਂ ਜਿਹੜੀਆਂ ਸੁਣੀਆਂ ਸੀਗੀਆਂ ਸਾਰੀਆਂ ਤਾਜ਼ੀਆਂ ਕਰਾਤੀਆਂ। ਸਾਰਾ ਪਿੰਡ ਇਹਨਾਂ ਦਾ ਆਪਸ ਵਿੱਚ ਸਲੂਕ ਬੜਾ ਸਾਰੇ ਪਿੰਡ ਦਾ। ਮੈਂ ਤਾਂ ਸਾਰੇ ਪਿੰਡ ਦਾ ਖੱਖਾਂ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ। ਮੇਰੀ ਇਹਨਾਂ ਨੇ ਬਹੁਤ ਰਿਸਪੈਕਟ ਕੀਤੀ। ਇੱਥੇ ਖਾਣਾ ਖਿਲਾਇਆ ਬਹੁਤ ਵੱਡਾ ਮੈਨੂੰ ਅੱਜ ਨਹੀਂ ਬਹੁਤ ਕੁਛ ਤੁਸੀਂ ਵੱਡਾ ਕੰਮ ਕੀਤਾ। ਪਰ ਲੇਕਿਨ ਇੰਨੇ ਪਿਆਰ ਨਾਲ ਮਿਲੇ, ਸਾਡੇ ਗਲ 'ਚ ਫੁੱਲਾਂ ਦੇ ਹਾਰ ਪਾਏ। ਸਾਰਾ ਪਿੰਡ ਸਾਡੇ ਕੋਲ ਬਹਿ ਕੇ ਇੱਕ ਗੱਲ ਪੁੱਛੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਖੱਖਾਂ ਵਾਲਿਆਂ ਦਾ। ਇਹਨਾਂ ਦੀਆਂ ਔਰਤਾਂ ਵੀ ਬਹੁਤ ਚੰਗੀਆਂ ਬੀਬੀਆਂ ਸਾਰੀਆਂ। ਇਹਨਾਂ ਦਾ ਬਹੁਤ ਧੰਨਵਾਦ, ਬੜਾ ਪਿਆਰ ਕੀਤਾ ਸਾਡੇ ਨਾਲ। ਇਹਨਾਂ ਨੇ ਬੜੇ ਦੇਰ ਨਾਲ ਆ ਕੇ ਮਿਲਿਆ, ਸਾਰਾ ਪਰਿਵਾਰ ਛੋਟੇ ਬੱਚੇ ਤੱਕ ਆ ਕੇ ਮਿਲੇ ਆ। ਬਹੁਤ ਧੰਨਵਾਦ ਸਾਰਿਆਂ ਦੇ ਖੱਖਾਂ ਵਾਲਿਆਂ ਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। बिस्मिल्लाह जी, बिस्मिल्लाह जी। ਸਲਾਮ ਅਲੈਕੁਮ ਜੀ ਸਾਰਿਆਂ ਨੂੰ। वालेकुम अस्सलाम। ਬਹੁਤ ਧੰਨਵਾਦ ਤੁਹਾਡਾ ਜੀ। हाँ क्या बात है जी, क्या बात है। अल्लाह के माशे का की हाल है जी। ओ गाड़ी वाली अस्सलाम वालेकुम। चलो जी ਇਹ ਤਾਂ ਜੀ ਅਸੀਂ ਕਿਹਾ ਵੀ ਸਾਡੇ ਦੇਖ ਲਓ ਕਿੱਦਾਂ ਦੀ ਕਿੱਦਾਂ ਲੇਖ ਵਾਲੇ ਆ। ਬਿਲਕੁਲ ਇਹ ਸਾਰੀ ਜਿਹੜੀ ਕੁਰਬਾਨੀ ਤੇਰੀ ਆ। ਇਹ ਤੂੰ ਵੀਡੀਓ ਪਾਈਆਂ ਤੇ ਤਾਂ ਕਰਕੇ ਮੇਣ ਵਾਲਾ ਇਦਾਂ ਹੀ ਕੋਈ ਸਕਦੀ ਅੱਲਾਹ ਦੀ ਜਾਨ ਆ ਰਹੇ। ਹਾਂ ਆ ਰਿਹਾ ਤਾਂ ਫੋਨ ਲੈ ਕੇ ਉਹ ਮੋਟਰਸਾਈਕਲ ਤੇ ਮੁੰਡਾ ਗਿਆ। ਇਹ ਦੇਖੋ ਜੱਟ ਜਿਹੜੇ ਆ ਨਾ, ਇਹ ਜੱਟ ਕੋਈ ਜਾਤ ਨਹੀਂ ਗੀ। ਜੱਟ ਇੱਕ ਫਰਾਕ ਦਿਲੀ ਦਾ ਨਾਂ ਆ ਜਿਹੜਾ ਜਿਹਨੂੰ ਆਪਾਂ ਪਾਸ਼ਾ ਵੀ ਕਹਿੰਦੇ ਆ। ਸਹੀ ਗੱਲ ਹੈ। ਤਾਬਿਆ ਦਾ ਨਹੀਂ ਪਾਸ਼ੇ ਨੇ ਬਹੁਤ ਕਮਾਲ ਕੀਤੀ ਵੀ ਆ। ਏਦਾਂ ਸਾਨੂੰ ਅੱਜ ਸਾਡੇ ਬਜ਼ੁਰਗ ਚੇਤੇ ਕਰਾਤਾ ਜਿਹੜੇ 100 ਸਾਲ ਪੁਰਾਣੀ ਗੱਲ ਯਾਦ। 150 ਸਾਲ 200 ਸਾਲ ਸਿਖਾਣੀ ਦਾ ਪਿਆਰ ਮੁਹੱਬਤ। ਬਿਲਕੁਲ ਜੀ ਬਿਲਕੁਲ। ਸਾਨੂੰ ਤੇ ਉਹ ਮੁੰਡਾ ਮਿਲ ਗਿਆ ਜਿਹੜਾ ਉਹ ਵੀਰ ਦਾ ਮੁੰਡਾ ਜਿਹੜੇ ਮੇਲਾ ਕਰਾਉਂਦੇ ਸੀ ਬਾਬੇ ਸ਼ਕਲ ਮਦੂਦ ਹੋ ਗਏ ਮੇਲਾ। ਉਹ ਭੋਲਾ ਸਿੰਘ ਸਿਖਾਣੀ ਵਾਲੇ। ਜਦੋਂ ਮੈਂ ਵੀਡੀਓ ਸਿਖਾਣੀ ਜੋ ਭੋਲਾ ਸਿੰਘ ਹੁਣਾਂ ਨੇ ਪਹਿਲਾਂ ਮੇਰੇ ਨਾਲ ਰਾਬਤਾ ਕੀਤਾ। ਅੱਛਾ ਭੋਲੇ ਨੇ ਕੀਤਾ। ਭੋਲੇ ਨੇ ਹਾਂਜੀ। ਤੇ ਬੜਾ ਫੇ ਉਹਨਾਂ ਦੇ ਨਾਲ ਪਿਆਰ ਮੁਹੱਬਤ ਉਹਨਾਂ ਦੀ ਕਿਆ ਬਾਤ ਆ ਜੀ। ਬਾਬੇ ਸ਼ਕਲ ਮਦੂਦ ਦਾ ਦਰਬਾਰ ਉਹਨਾਂ ਦੇ ਕੋਲ ਆ। ਹਾਂ ਨਹੀਂ ਉਹਨਾਂ ਕੋਲ ਬਹੁਤ ਸੇਵਾ ਕਰਦੀ, ਬਹੁਤ ਸੇਵਾ ਕਰਦੀ। ਹਾਂਜੀ ਆ ਜਾਓ। ਜਿਹੜਾ ਪ੍ਰੋਗਰਾਮ ਚ ਉਹ ਸਾਰਾ ਗੱਲ ਵੀਡੀਓ ਵੇਲਾ ਵੀ ਸਹੇਲੀਆਂ ਆ ਗਈਆਂ। ਬਿਲਕੁਲ ਜੀ ਬਿਲਕੁਲ। ਅੱਜ ਤਾਂ ਢੇਰ ਰੋਟੀਆਂ ਖਾ ਕੇ ਕੱਟੀਆਂ। ਅੱਛਾ ਤੁਸੀਂ ਅਸਲ ਤੁਸੀਂ ਆ ਭਰਾ। ਮੇਰੀ ਲੱਤ ਸੁੱਕ ਗਈ ਆ। ਕੋਈ ਨਹੀਂ। ਹੀਮਾ ਕਿਹਦਾ ਨਾਂ ਸੀ? ਇਹ ਉਹ ਹੀਮੇ ਦਾ ਪੁੱਤਰ ਬੈਠਾ ਜੀ। ਹੀਮੇ ਦਾ ਦੋ ਹੀਮੇ ਸੀ ਨਾ। ਹਾਂ ਤੁਸੀਂ ਹੀਮੇ ਦੇ ਇੱਕ ਜਿਹੜਾ ਹੀਮਾ ਉਹ ਸਾਡਾ ਦਾਦਾ ਸੀ। ਹੀਮੇ ਦਾ ਨਾਂ ਸਾਨੂੰ ਜ਼ਿਆਦਾ ਯਾਦ ਆ। ਉਹ ਕਹਿੰਦਾ ਹੁੰਦਾ ਸੀ ਵੀ ਹੀਮਾ ਸਾਡੇ ਨਾਲ ਏਦਾਂ ਅਸੀਂ ਇਕੱਠੇ ਖੇਡਦੇ ਰਹੇ। ਫਿਰ ਜਿਹੜਾ ਕਿਹੜਾ ਸੀਗਾ ਉਹ ਬਹੁਤ ਨਾਂ ਲੈਂਦਾ ਸੀ ਹੀਮੇ ਦਾ। ਬੰਦਾ ਇੰਟਰਨੈਸ਼ਨਲ ਸੀ ਨਾ ਹੀਮਾ ਜਿਹੜਾ ਤੇ ਇਹ ਸਾਡੇ ਇੱਕ ਬਰਾਦਰੀ ਜਿਹੀ ਬਾਬੂ ਦੇ ਨਾਮ ਹੈ ਖਾਲੇ ਪਿਆ। ਅੱਛਾ ਆਡੇ ਪਿਆ ਤੁਰਿਆ ਜਾ ਨਾਲ ਉਹਦੇ ਬੱਚੇ। ਮੈਂ ਵੀ ਨਿਕਲ ਕੇ ਅਸੀਂ ਕਹਿੰਦਾ ਆ ਜਾਓ ਚੱਲੀਏ। ਉਹਨਾਂ ਦੇ ਮਾਸੀ ਦਾ ਪੁੱਤ ਸੀਗਾ ਉੱਥੇ ਥਾਣੇ 'ਚ ਹਵਾਲਦਾਰ। ਅੱਛਾ ਉਹ ਉਹਦੇ ਕੋ ਉਹਦੀ ਲੈ ਕੇ ਚਲਾ ਗਿਆ। ਉਹਦੇ ਕੋ ਉਹ ਥਾਣੇ ਚਲੇ ਗਿਆ ਸਿੱਧੇ। ਉਹਨੂੰ ਕਹਿੰਦੇ ਵੀ ਇੱਦਾਂ ਇੱਦਾਂ ਹੋਈ ਆ ਪਈ ਤੇ ਹੁਣ ਸਾਨੂੰ ਕਿਸੇ ਬੰਨੇ ਬੁਲਾਓ ਪੜਾਓ। ਠੀਕ ਹੈ। ਉਹਨੇ ਜੈਲਦਾਰ ਨੂੰ ਸੱਦਿਆ, ਸਿਆਣੇ ਸੱਦੇ ਜਿਹੜੇ ਉਹ ਮੈਂ ਤਾਂ ਉਦੋਂ ਉਹਨੇ ਸੀ ਉਹਨਾਂ ਨੂੰ ਜਾਣਦਾ ਕਿਹੜੇ ਕਿਹੜੇ ਸੱਦੇ। ਅੱਛਾ ਉਹਨਾਂ 5 ਮੁੰਡੇ ਦਿੱਤੇ ਸਾਨੂੰ। ਅੱਛਾ ਪੰਜਾਂ ਦੇ ਕੋਲ 2 ਕੋ ਕਿਰਪਾਨਾਂ 3 ਬਰਛੇ 5 ਬੰਦੇ ਸਾਡੇ ਨਾਲ ਇਹਨਾਂ ਦੇ ਤੋੜ ਤਾਂ ਜਾਓ ਸਾਡੇ। ਠੀਕ ਹੈ। ਖੋਲਿਆ ਕਹਿੰਦੇ ਸੀ ਖੋਲਿਆ ਮੈਂ ਖੋਲੇ ਕਹਿੰਦੇ ਸਾਡੇ ਨਾਲ ਹੀ ਆ। ਉੱਥੋਂ ਲੱਗਿਆ ਨਾ ਜਿੱਥੋਂ ਕਾਫਲਾ ਉੱਥੇ ਆਉਣਾ ਨਾ ਤੇ ਉੱਥੇ ਉਂਗਲੀਆਂ ਮਾਰਦੇ ਪਰੇ ਹਟ ਜਾਓ ਪਰੇ ਹਟ ਜਾਓ। ਅੱਛਾ ਸਾਡਿਆਂ ਨੂੰ ਕਿਸੇ ਨੇ ਨਹੀਂ ਕਰਨ ਦਿੱਤਾ। ਉੱਥੇ ਛੱਡ ਕੇ ਸਾਨੂੰ ਉਹ ਵਾਪਸ ਆ ਗਏ।
ਇੱਕ ਨਾ ਹੋਰ ਪੁਰਾਣੀ ਗੱਲ ਆ ਕਿ ਜਦੋਂ ਤੁਸੀਂ ਸਖਾਣੀ ਵਾਲੇ ਆ ਗਏ ਨਾ ਉੱਥੋਂ, ਤੇ ਇੱਕ ਨਾ ਪਾਥੀਆਂ ਦਾ ਗਹੂਰਾ ਸੀਗਾ ਉੱਥੇ ਅੱਛਾ ਲੱਗਾ ਹੋਇਆ, ਤੇ ਮੇਰੇ ਬਾਪ ਨੇ ਤਾਂ ਕਿਹੜੇ ਨੇ ਕਿਹਾ ਯਾਰ ਇਥੋਂ ਪਾਥੀਆਂ ਹੈਗੇ ਨੇ 2 ਪੰਡਾ ਪਾ ਲਓ, ਸੇਕਿਆ ਕਰਾਂਗੇ ਸਵੇਰ ਨੂੰ ਹੈ। ਤੇ ਉਹ ਕਹਿੰਦਾ ਪਾਥੀਆਂ ਬਹੁਤ ਸੋਹਣੀ ਸੁੱਕੀਆਂ ਪਈਆਂ, ਇਹ ਨਾ ਉੱਥੋਂ 2 ਪੰਡਾਂ ਜਦੋਂ ਨਾ ਪਾਥੀਆਂ ਨੇ ਪਾਈਆਂ 80 ਰੁਪਏ ਵਿੱਚੋਂ ਨਿਕਲੇ ਉਹਦੇ। ਹਾਂ 80 ਰੁਪਏ ਚਾਂਦੀ ਦੇ। ਫਿਰ ਉਹਨਾਂ ਦਾ 80 ਰੁਪਈਆਂ ਦੀ ਅਸੀਂ ਨਾ ਗੇੜੀ ਲਾਈ ਖੂਹ ਤੇ ਪੱਠੇ ਕੁਤਰਨ ਵਾਲੀ, 80 ਰੁਪਈਆਂ ਦੀ ਆਈ ਸੀ ਉਹ। ਤੇ ਕਹਿੰਦੇ ਵੀ ਆਹ ਉਹ ਗੇੜੀ ਆ ਜਿਹੜੇ ਸਖਾਣੀ ਵਾਲੇ ਮੁਸਲਮਾਨਾਂ ਦੇ ਹੈਗੇ ਨੇ 80 ਰੁਪਏ ਰਹੇ ਸੀ, ਉਹਦੀ ਗੇੜੀ ਮੈਨੂੰ ਹੱਲੇ ਵੀ ਚੇਤਾ। ਸਾਡੇ ਗੇੜੀ ਲੱਗੀ ਸੀ ਪੱਠੇ ਕੁਤਰਨ ਵਾਲੀ, ਗੱਲਾਂ ਯਾਦ ਰਹਿੰਦੀਆਂ। ਉਹ 80 ਰੁਪਈਆਂ ਦੀ ਫਿਰ ਗੇੜੀ ਲਿਆ ਕੇ ਲਾਈ ਉਹਨਾਂ ਨੇ। ਗਹੂਰਿਆ ਪਾਥੀਆਂ ਸੀ, ਉਹਨਾਂ ਨੇ ਕਿੱਥੇ ਸੀ, ਮਸਜਿਦ ਦੇ ਲਾਗੇ ਘਰ ਸੀਗਾ ਉਹ। ਪੈਸੇ ਉਦੋਂ ਘੱਟ ਹੀ ਹੁੰਦੇ, ਜਿਹਦੇ ਕੋਲ 4 ਸੀਗੇ ਲੁਕੋਏ ਸੀ। ਬਸ ਲੁਕੋਏ ਸੀ ਜਾਂ ਪਾਥੀਆਂ ਪੁੱਛੇ ਲੁਕੋਏ ਸੀ। ਪਾਥੀਆਂ ਦੇ ਗੂੜੇ 'ਚ 80 ਰੁਪਏ ਚਾਂਦੀ ਦੇ ਮਿਲੇ ਉਹਨਾਂ ਨੂੰ। ਦੇਖ ਲਓ ਕਿੱਦਾਂ ਜ਼ਮਾਨਾ ਸੀ ਹੈ, ਕਿੱਦਾਂ ਲੋਕੀ ਮਜ਼ੇ ਨਾਲ ਰਹਿੰਦੇ ਸੀ। ਹੁਣ ਦੇਖ ਲਓ ਤੁਸੀਂ ਕਿੱਥੇ ਆ ਗਏ, ਆ ਕੇ ਡੇਰੇ ਲਾਏ ਆ। ਸਹੀ ਆ ਗੱਲ ਬਈ, ਪਾਸ਼ੇ ਦੇ ਅੱਗੇ ਕਮਾਲ ਕਰਤੀ ਪਾਸ਼ੇ ਨੇ, ਜਿਹੜੇ ਹੈਗੇ ਨੀ ਸਾਨੂੰ ਤੂੰ ਮਿਲਾਤਾ। ਸਹੀ ਗੱਲ ਮੈਂ ਕਹਿੰਦਾ ਜੀ ਬੜੀਆਂ ਬਹੁਤ ਚੰਗਾ ਹੋ ਗਿਆ। ਨਹੀਂ ਮੈਂ ਤਾਂ ਕਹਿੰਦਾ ਵੀ ਪਾਸ਼ਾ ਹੈਗੇ ਨੇ, ਜਾਂ ਪਾਸ਼ਾ ਤੂੰ ਜੱਟ ਨਿੰਗਾ, ਤੂੰ ਬਹੁਤ ਫਰਾਕ ਦਿਲ ਬੰਦਾ ਜ਼ਿਆਦਾ ਵੀ। ਮਾਫਤਾ ਤੁਹਾਡੀਆਂ ਜੀ, ਨਾ ਮਾਫਤਾ। ਅਸੀਂ ਕੱਲ ਗਏ ਸੀਗੇ ਆਪਣੇ ਉੱਥੇ, ਆਪਣੇ ਇਹ ਪੰਗਾਲੀ ਪਿੰਡ, ਮੇਰੇ ਨਾਲ ਮੁੰਡਾ ਕਹਿ ਨਹੀਂ ਕੰਮ ਕਰਦਾ ਸੀਗਾ, ਇੱਕ ਪੰਜਾਬੀ ਸੀ ਪੰਗਾਲੀ ਸ਼ਰੀਫ, ਆਪਣੇ ਉੱਥੇ ਕੱਲ ਗਏ ਸੀ। ਕੱਲ ਉਹਨਾਂ ਬੰਦਿਆਂ ਨੇ ਬਹੁਤ ਤੁਹਾਡੇ ਅੰਗਰ ਹੀ ਕੀਤਾ, ਜਿੱਦਾਂ ਤੁਸੀਂ ਕੀਤਾ ਨਾ ਏਦਾਂ ਹੀ। ਉੱਥੇ ਵੀ ਲੋਕ ਬਹੁਤ ਇਕੱਠੇ ਹੋ ਗਏ ਬਾਹਰ, ਉਹਨੇ ਘਰ ਦੇ, ਉਹ ਤੁਹਾਡੇ ਘਰ ਅੱਜ ਕੀ ਆਇਆ? ਉਹ ਕਹਿੰਦੇ ਆ ਤੁਹਾਨੂੰ ਬੂਹਾ ਖੋਲ ਕੇ ਦਿਖਾਈਏ। ਮੈਂ ਮੰਜਾ ਡਾਇਆ ਸੀ, ਲੰਮਾ ਪੈ ਗਿਆ, ਮੇਰਾ ਲੱਕ ਥੱਕਾ ਥੋੜਾ ਜਿਹਾ, ਮੈਂ ਕਹਿੰਦਾ ਮੈਂ ਲੰਮਾ ਪੈਣਾ। ਉੱਥੇ ਵੀ ਹੁਣ ਸਖਾਣੀ ਦੇ ਵਿੱਚ ਕਿੱਥੋਂ ਦੇ ਲੋਕ ਆ ਵਸਦੇ? ਸਖਾਣੀ ਪਰ ਜ਼ਿਆਦਾ ਹੈਗੇ ਨਹੀਂ ਹੈਗੇ, ਮੰਡੇਰਾਂ ਦੇ, ਸੁੰਡਰਾਂ ਦੇ, ਜਿਹੜੇ ਲਾਗੇ ਪਿੰਡ ਦੇ ਨੇ, ਉਹ ਇੱਧਰ ਆਏ ਸੀਗੇ। ਉਹ ਅਲਾਟੀਏ ਉੱਥੇ ਬੈਠੇ ਆ, ਮੰਡੇਰਾਂ ਦੇ, ਸੁੰਡਰਾਂ ਦੇ, ਖੁਸਰੋਪੁਰ ਦੇ। 4 ਘਰ ਹੀ ਦੂਰ। ਉਹ ਨਹਿਰ ਨਿਕਲ ਪਈ ਆ, ਉਹ ਨਹਿਰ ਜਿਹੜੀ ਸੜਕ ਰਪੂਠੇ। ਹਾਂ ਨਹਿਰ ਹੈਗੀ ਉਹ, ਹੁਣ ਪੱਕੀ ਨਹਿਰ ਬਣ ਗਈ ਉਹ। ਰਪੂਠੇ ਜਿਹੜੀ ਸੜਕ ਆਉਂਦੀ ਸੀ, ਹਾਂ ਤੇ ਉਹਨੂੰ ਪਾਸ ਹੁਣ ਕਿੱਥੋਂ ਦੀ ਕੀਤਾ? ਸਾਡੇ ਖੂਹਾਂ ਤੋਂ ਤੁਸੀਂ ਸੁਣਿਆ ਨਹੀਂ, ਉਹ ਜਿਹੜੀ ਆਉਂਦੀ, ਜਿਹੜੀ ਇੱਕ ਤਾਂ ਵੱਡੀ ਸੜਕ ਹੋਰ ਬਣੀ, ਉਹ ਤਾਂ ਬਾਹਰ ਦੀ ਗਈ ਆ ਸਖਾਣੀ ਤੋਂ। ਇਹ ਤਾਂ ਬਿਲਕੁਲ ਸਖਾਣੀ ਸ਼ਿਕਾਰ ਮਦੂਲੋ ਤੋਂ, ਜਿੱਥੇ ਦਰਗਾਹ ਆ ਸ਼ਿਕਾਰ ਮਦੂਲੋ ਦੇ, ਉੱਥੋਂ ਕਿਲੋਮੀਟਰ ਦੇ ਕੋਲ ਦੀ ਲੰਘੀ ਹੋਈ ਆ। ਨਹਿਰ ਵੀ ਇੱਥੋਂ ਦੀ ਗਈ? ਹਾਂ ਨਹਿਰ ਵੀ ਉੱਥੋਂ ਕਿਲੋਮੀਟਰ ਦੀ, ਅੱਧਾ ਪੌਣਾ ਕਿਲੋਮੀਟਰ ਹੀ ਹੋ ਲੱਗਦੀ ਹੈ ਨਹਿਰ। ਹਾਂ ਬਾਬੇ ਸ਼ਿਕਾਰ ਮਦੂਲੋ ਤੋਂ। ਉਹ ਅੱਗੇ ਉਹਦੀ ਪਿੱਛੋਂ ਦੀ? ਨਹੀਂ ਪਿੱਛੋਂ ਦੀ। ਹਾਂ ਜਾਮਾ ਗਿਆ ਸੀ ਨਾ ਤੋਂ ਦੱਸ। ਹਾਂ ਨਾਲ ਦੇ ਪਾਸੇ, ਹਾਂ ਟਾਮੀਵਾਲ ਦੇ ਪਾਸੇ ਨੂੰ, ਉੱਧਰ ਨੂੰ ਗਈ ਨਹਿਰ। ਟਾਮੀ ਦਾ ਵੀ ਬੜਾ ਪਾਣੀ। ਬਹੁਤ ਤੈਨੂੰ ਪੁਰਾਣੀ ਗੱਲ ਦੱਸੀ ਹਾਦੀ ਵਾਲੀ ਦਾ। ਹਾਦੀ ਹਲੇ ਵੀ ਹੈਗੀ ਹੈ, ਰੱਖੀ ਉਹਨਾਂ ਨੇ ਉੱਥੇ। ਹਾਂ ਬੋਰਡ ਵੀ ਹੈਗਾ ਵੱਡਾ, ਜਿਹੜਾ ਉਹ ਲੱਗਾ ਬੋਰਡ ਟਾਮੀ ਦੇ ਮੋਹਰੇ ਲੱਗਾ ਨਾ, ਗੁਰਦੁਆਰੇ ਦੇ ਮੋਹਰੇ ਬੋਰਡ ਲੱਗਾ। ਮੇਰੇ ਤੋਂ ਛੋਟਾ ਤੇ ਬੱਕਰੀਆਂ ਬੁਕਰੇ ਜਾਂਦੇ, ਉਹ ਨਹੀਂ ਜਾਂਦਾ ਉੱਥੇ ਟਾਮੀ ਦੀ। ਬਿਲਕੁਲ ਉੱਥੇ ਚਾਰਦੇ ਬੱਕਰੇ ਸਾਰੇ, ਕਿਹੜਾ ਵੀ ਉਧਰ ਹੀ ਚਾਰਦਾ ਬੰਦਾ ਬੱਕਰੀਆਂ। ਉੱਥੇ ਮਲੇ ਮੁਲੇ ਬਹੁਤ ਸੀ, ਬੇਰੀਆਂ ਬੂਰੀਆਂ ਬਹੁਤ ਸੀਗੀਆਂ। ਉਹ ਤੋਂ ਕੜਾ ਵੀ ਖਾ ਲਈ ਸਾਡੇ। ਸਹੀ ਗੱਲ ਇੰਨਾ ਬੜਾ ਹੁਣ ਕੈਸੇ ਮਜ਼ੇ ਚ ਲੋਕ ਵਸਦੇ ਸੀ। ਬਸ ਸਹੀ ਗੱਲ, ਸਮੇਂ ਦੀ ਗੱਲ ਆ, ਸਮੇਂ ਦੀ ਗੱਲ ਆ। ਆਹ ਦੇ ਲੋ ਤੁਸੀਂ ਕਿੱਥੇ ਆ ਕੇ ਡੇਰੇ ਲਾਏ ਹੈ। ਫਿਰ ਪਾਸ਼ੇ ਨੇ ਬਹੁਤ, ਇਹ ਸਾਰੀ ਸਖਾਣੀ ਜਿਹੜੀ ਆ ਨਾ ਜੀ, ਅੱਖਾਂ ਦੇ ਵਿੱਚ ਹੀ ਬੈਠੀ ਆ। ਅੱਖਾਂ ਜੀ ਬੈਠੇ ਤੇ ਸਾਰੇ ਵਿੱਚੋਂ ਕੋਈ 1-2-4 ਘਰ ਜਿਹੜੇ ਚਲੇ ਗਏ, ਅੱਛਾ। ਬਾਕੀ ਸਾਰੀ ਟੋਟਲ ਸਖਾਣੀ ਆ। ਬਜ਼ੁਰਗ ਜਿਹੜੇ ਬੈਠੇ ਨੇ, ਬੰਦੇ ਜਿਹੜੇ, ਇਹ ਕੁਣਬੀਆਂ ਕਬੀਲਿਆਂ ਦੇ ਆ ਜੀ ਸਾਰੇ। ਅੱਛਾ। ਤੇ ਹੁਣ ਤੁਹਾਨੂੰ ਅਸੀਂ ਨਾ ਕਲਕਲੇ ਦਾ ਦੱਸ ਦਿੰਨੇ ਆ। ਆਹੋ ਠੀਕ ਹੈ। ਹਾਂ ਤੁਹਾਨੂੰ ਤਾਰਫ ਕਰਾ ਦਿੰਨੇ ਆ ਅੱਛਾ। ਸਾਰੇ ਬੰਦਿਆਂ ਦਾ, ਕਿਉਂਕਿ ਇਹਨਾਂ ਦਾ ਤੁਹਾਨੂੰ ਚੇਤਾ ਆ ਜਾਊਗਾ ਵੀ ਇਹਨਾਂ ਦੇ ਦਾਦੇ ਕੌਣ ਸੀ, ਹਾਂ ਠੀਕ ਹੈ। ਇਹਨਾਂ ਦੇ ਬਾਪ ਕੌਣ ਸੀ। ਹਾਂ ਠੀਕ ਹੈ। ਇਹ ਸਾਡੇ ਕੋਲ ਬੈਠਿਆ ਜੀ ਸਾਦਕ ਲੰਬੜਦਾਰ। ਅੱਛਾ। ਇਹਨਾਂ ਦੇ ਬਾਪ ਦਾ ਨਾਂ ਸੀਗਾ ਜੀ ਆਪਣਾ ਅਲੀ ਮੁਹੰਮਦ ਲੰਬੜਦਾਰ, ਛਾਦੀ ਲੰਬੜ ਦਾ ਪੋਤਾ ਹੈ। ਸ਼ਰਫੁਦੀਨ ਸੀ ਉਹਦੇ ਬਾਪ। ਹਾਂਜੀ ਸ਼ਰਫੁਦੀਨ। ਹਾਂ ਤੇ ਆ ਬਾਬਾ ਦੀਨ ਆ। ਅੱਛਾ। ਇਹ ਖੈਰਾ ਜਿਹੜਾ ਸੀ ਸਖਾਣੀ ਵਾਲਾ, ਹਾਂ ਖੈਰਾ, ਉਹਦਾ ਪੋਤਾ ਵਾ ਇਹ। ਖੈਰਾ ਮੈਂ ਸੁਣਿਆ। ਹਾਂਜੀ ਖੈਰਾ ਘੋੜਿਆ ਸੀਗਾ, ਉਹ ਰਾਈ ਸੀਗਾ ਖੈਰਾ। ਹਾਂਜੀ ਘੋੜਿਆ ਸੀ ਖੈਰਾ, ਤੇ ਇੱਕ ਸਖਾਣੀ ਵਾਲਾ ਸਖਾਣੀ ਵਾਲੇ ਖੈਰੇ ਦਾ ਪੋਤਾ ਵਾ ਜੀ ਇਹ। ਮੈਂ ਤਾਂ ਨਾਂ ਸੁਣਿਆ ਤੁਹਾਡਾ। ਹਾਂਜੀ ਏਦਾਂ ਹੀ ਆ ਜੀ ਆਪਣੇ ਸੂਫੀ ਸਾਹਿਬ ਆ,
ਇਹ ਜਿਹੜਾ ਹੀਮਾ ਤੁਸੀਂ ਕਹਿੰਦੇ ਸੀ ਹਾਂ ਹਾਂ ਦੋ ਹੀਮੇ ਸੀ ਨਾ, ਇੱਕ ਕੱਦ ਵਾਲਾ ਇੱਕ ਮਧਰਾ। ਹਾਂ, ਇੱਕ ਮਧਰਾ। ਉਹ ਕੱਦ ਵਾਲਾ ਹੀਮਾ ਸਾਡਾ ਦਾਦਾ ਸੀ ਅੱਛਾ ਤੇ ਇਹਨਾਂ ਦਾ ਬਾਪ ਜਿਹੜਾ ਤੁਹਾਡੇ ਨਾਲ ਵੱਡਿਆਂ ਦੇ ਰਹਿੰਦਾ ਸੀ, ਹਾਂ, ਵੱਡਿਆਂ ਦੇ। ਇਹ ਉਸ ਹੀਮੇ ਦਾ ਪੁੱਤਰ ਆ ਜੀ। ਲੈ ਵੀ ਬੱਲੇ ਬੱਲੇ ਆ ਤਾਂ ਕਮਾਲ ਹੈ ਹਾਂਜੀ। ਯਾਰ ਮੈਂ ਤਾਂ ਦੁਬਾਰਾ ਮੇਰਾ ਜੱਫਾ ਪਾ ਕੇ ਯਾਰ ਹਾਂ ਨਹੀਂ ਜੀ ਤੇਰੇ ਬਹੁਤ ਹੀਮੇ ਦਾ ਬੜਾ ਨਾਂ ਹਾਂ। ਸਹੀ ਗੱਲ ਆ ਬਹੁਤ ਮੇਰੇ ਬਾਪ ਨੇ ਪਾਸਪੋਰਟ ਵੀ ਬਣਾਇਆ ਕਹਿੰਦਾ ਮੈਂ ਆਉਣਾ ਪਰ ਉਹਨੂੰ ਵੀਜ਼ਾ ਨਹੀਂ ਉਦੋਂ ਮਿਲਿਆ ਹਾਂ ਵੀਜ਼ਾ ਨਹੀਂ ਮਿਲਿਆ ਹਾਂਜੀ ਮਿਲ ਕੇ ਨਹੀਂ ਗਏ ਆ ਇੱਥੇ ਇਹਦਾ ਬਹੁਤ ਜ਼ਿੰਦਗੀ ਗੁਜ਼ਾਰੀ ਐ ਜੀ ਆਪਣਾ ਦਾਰਾ ਜੱਟ ਇਹਦਾ ਨਾਂ। ਅੱਛਾ, ਦਾਰਾ। ਇਹ ਮੌਲੇ ਜੱਟ ਦਾ ਸਖਾਣੀ ਵਾਲੇ ਦਾ ਪੋਤਾ ਜੀ। ਮੋਲਿਆ ਨਾਂ ਨਹੀਂ ਸੁਣਿਆ ਹਾਂ ਮੌਲੇ ਜੱਟ ਦਾ, ਇਹ ਵੀ ਸਖਾਣੀਓਂ ਆਏ ਆ। ਅੱਛਾ, ਸਖਾਣੀਓਂ। ਇਹ ਚਾਚਾ ਦੁੱਲਾ ਵਾ, ਇਹ ਤਾਏ ਗਫੂਰ ਦਾ ਭਰਾ ਵਾ। ਅੱਛਾ ਇਹਨਾਂ ਦਾ ਹਾਂਜੀ ਇਹ ਮੁੰਡਾ ਜਿਹੜਾ ਇਹ ਵੀ ਸਖਾਣੀ ਦਾ ਜੀ ਆ ਜਕੂਬ ਜੱਟ ਵਾ, ਇਹਨਾਂ ਦੇ ਬਾਪ ਦਾ ਨਾਂ ਸਰਦਾਰ ਸੀ। ਅੱਛਾ ਇਹਦਾ ਘਟਕਾ ਗੁੜ ਪੈ ਲੈਦਾ ਨੇਰ ਇਹ ਕਿਦਾਂ ਘਸ ਕੇ ਨਿਕਲ ਜਾ ਕਿਦਾਂ ਇਹ ਸਾਰੇ ਭਰਾ ਮਿੱਤਰ ਹੀ ਆ ਜੀ। ਹਾਂਜੀ ਉਹ ਇਹਨਾਂ ਦਾ ਬਾਪ ਥਵਾ ਤੁਹਾਡੇ ਵਰਗਾ ਜਵਾਨ ਸੀ। ਅੱਛਾ ਅੱਛਾ ਹਾਂਜੀ ਗੋਖੇ ਦਾ ਨਾਮ ਹੈ ਗੋਖੇ ਦਾ। ਆ ਇਹ ਜਿਹੜੇ ਬਾਬਾ ਨਿਆਮਤ ਜੱਟ ਸਖਾਣੀ ਵਾਲਾ, ਅੱਛਾ। ਉਹਦਾ ਮੁੰਡਾ ਇਹ ਬਸ਼ੀਰ ਜੱਟ। ਅੱਛਾ ਬਸ਼ੀਰ ਜਾ ਹਾਂਜੀ ਇਹ ਵੀ ਸਖਾਣੀ ਦੇ। ਇਹਨੇ ਮੁੱਛ ਮੁੱਛੀ ਦੇਖੀ ਤੇਰੇ ਮੁੱਛ ਤੇ ਮੇਰੀ ਮੁੱਛ ਰੱਖ ਵੇ ਜੇ ਜਾਟਿਆ ਤਾਂ ਮੁੱਛ ਰੱਖ ਵੇ ਜਾਂ ਮੁੱਛ ਨਾਲ ਫੰਕਾਰਾ ਬਣਦਾ ਹਾਂ ਸਹੀ ਗੱਲ ਵਾ। ਇੱਕ ਸਵਾਲ ਹੈ ਜੀ ਸਾਡਾ ਵੀ ਹਾਂ। ਜਿਹੜੀ ਸਾਡੇ ਇਲਮ ਵਿੱਚ ਜਾਂ ਸਾਡੇ ਦੇਨ ਮਾਨਤ ਕਹਿ ਲਓ, ਹਾਂ ਹਾਂ ਕਹਿੰਦੇ ਕਿ ਮੁੱਛ ਕਟਾਓ ਤੇ ਦਾੜੀ ਵਧਾਓ। ਅੱਛਾ ਉਹ ਇਸ ਕਰਕੇ ਇਹਨਾਂ ਨੂੰ ਮੁੱਛਾਂ ਨੂੰ ਨਾ ਨਹੀਂ ਚਲ ਕੋਈ ਨਹੀਂ ਛੋਟੀ ਕਰ ਲੋ ਜਦ ਮੁੱਢੋਂ ਕੱਟਣੀ ਇਹਦੇ ਜਿਹੜੀ ਮੂੰਹ ਪੈਣ ਦੀ ਜਾਂਦੀ। ਉਹਨੇ ਠੀਕ ਹੈ ਚਲੋ ਜਿੱਦਾਂ ਵੀ ਹੈ ਹਾਂਜੀ। ਉਹ ਅੱਜ ਵੀ ਗੱਲ ਹੋ ਤੇ ਰਿਹਾ ਇਹ ਜਿਹੜੇ ਆ ਨਾ ਜੀ ਇਹ ਭਾਸ਼ੀ ਦਾ ਜੱਟ ਵਾ, ਇਹ ਪੀਰੂ ਕੇ ਜਿਹੜੇ ਸਖਾਣੀ ਚ ਨਹੀਂ ਸੁਣਿਆ ਨਹੀਂ ਕਦੇ ਨਾ ਪੀਰੂ ਕੇ ਸੀਗੇ ਇਹ। ਪੀਰੂ ਕੇ ਪੀਰੂ ਹਾਂ ਇਹ ਉੱਥੋਂ ਮਸ਼ਹੂਰ, ਹੁਣ ਵੀ ਇੱਥੇ ਪੀਰੂ ਕੇ ਚੱਲਦੇ ਕਿੱਧਰਲੇ ਆ। ਬੰਨੇ ਘਰ ਸੀ ਨਾ ਸਗਾਣੀ ਇਹ ਤਾਏ ਉਹਨਾਂ ਨੂੰ ਪਤਾ ਹੋਣਾ ਵਾ। ਤਾਇਆ ਬਾਬੇ ਪੀਰੂ ਕਾ ਕਿੱਧਰ ਸੀ ਘਰ? ਇਹ ਜਿੱਧਰਲੇ ਬੰਨੇ ਘਰ ਸੀ ਕਿ ਜੇ ਮਸਜਿਦ ਵਾਲੇ ਪਾਸੇ ਸੀ ਮਸੀਤ ਆਲੇ ਪਾਸੇ ਹੀ। ਅੱਛਾ ਮਸਜਿਦ ਵਾਲੇ ਪਾਸੇ ਹਾਂ ਹਾਂ। ਮਸਜਿਦ ਦੇ ਪਿਛਲੇ ਬੰਨੇ ਸਗਾਣੀ ਆ ਬਾਬਾ ਸਦੀਕਾ ਜੱਟ ਵਾ, ਸਦੀਕਾ ਜਾ ਇਹ ਛਾਦੀ ਜੱਟ ਦਾ ਮੁੰਡਾ। ਸ਼ਾਦੀ ਜੜਦਾ ਹਾਂਜੀ ਅਲੀ ਮੁਹੰਮਦ ਪਹਿਲਵਾਨ ਹੁਣੀ ਜਿਹੜੇ ਸੀ ਉਹਦਾ ਭਤੀਜਾ ਹੈ। ਅੱਛਾ, ਅੱਛਾ। ਸ਼ਾਦੀ ਜੱਟ ਦਾ ਮੁੰਡਾ। ਦੋ ਸ਼ਾਦੀ ਸੀ ਨਾ, ਇੱਕ ਸ਼ਾਦੀ ਲੰਬੜਦਾ, ਦੂਆ ਸ਼ਾਦੀ ਹਾਂ। ਇਹ ਦੂਏ ਸ਼ਾਦੀ ਦਾ ਮੁੰਡਾ ਤਿੰਨ ਸੀਗੇ, ਇੱਕ ਅੱਛਾ। ਸ਼ਾਦੀ ਸੀ ਵੀ ਸੀ ਇੱਕ। ਅੱਛਾ 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 ਤੇ ਇਹ ਤਾਏ ਗਫੂਰ ਦਾ ਤਾਂ ਤੁਹਾਨੂੰ ਪਤਾ ਹੀ ਇਹ ਆ। ਤਾਂ ਲੱਗ ਗਿਆ ਪਤਾ ਇਹਦਾ ਬਾਅਦ ਤੇ ਇਹ ਤਾਏ ਗਫੂਰ ਦਾ ਭਾਈ ਆ। ਅੱਛਾ ਅੱਛਾ ਇਹ ਭਰਾ ਆ ਦੋਨੋਂ ਹਾਂਜੀ ਤੇ ਇਹ ਮੁੰਡਾ ਜਿਹੜਾ ਜੀ ਇਹ ਹੈਗਾ ਵਾ ਦੀਨ ਚੇਅਰਮੈਨ ਦਾ ਭਤੀਜਾ। ਇਹ ਤੁਹਾਡੇ ਦਾਦੇ ਦਾ ਕੀ ਨਾਮ? ਫਕੀਰੀਆ ਸੀ ਇਹਨਾਂ ਦੇ ਦਾਦੇ ਦਾ। ਫਕੀਰੀਆ ਸੁਣਿਆ ਨਾ ਹਾਂਜੀ ਫਕੀਰੀਆ। ਫਕੀਰੀਆ ਨਾਂ ਸੁਣਿਆ ਉਹਦਾ ਇਹ ਪੋਤਾ ਹੀ ਆ। ਫਕੀਰੀਆ ਦਾ ਪੋਤਾ ਹਾਂਜੀ ਠੀਕ ਹੈ ਠੀਕ ਹਾਂਜੀ। ਇਹ ਜਿੱਦਾਂ ਮੈਂ ਨਾਂ ਸੁਣਿਆ ਆ ਰਫੀਕ ਜੱਟ ਚੇਅਰਮੈਨ ਆ। ਇਹ ਛਾਊ ਵਜੀਰੇ ਕੇ ਵੱਜਦੇ, ਜਿਹੜੇ ਛਾਊ ਸੀ ਉਧਰ ਵਜੀਰੇ ਕੇ। ਅੱਛਾ ਨਹੀਂ ਸੁਣਿਆ ਨੇ ਇਹ ਵੀ ਸਖਾਣੀ ਦੇ ਆ। ਅੱਛਾ ਸਕਾਣੀ ਦੇ ਆ ਮੇਰਾ ਚਾਚਾ ਵਾ ਜੀ, ਇਹ ਵੱਡਾ ਹੀਮਾ ਜਿਹੜਾ ਕੱਦ ਵਾਲਾ, ਉਹਦਾ ਮੁੰਡਾ ਹੀ ਹੋਇਆ। ਅੱਛਾ ਵੱਡੇ ਹਿੰਮੇ ਦਾ ਹਾਂਜੀ। ਇਹ ਵੀ ਹਿੰਮੇ ਕੇ ਡਬਲ ਦਾ ਜੂ ਹਾਂਜੀ। ਨਾ ਦਾ ਆਨੰਦ ਬਣ ਗਿਆ ਬਈ ਹਾਂ ਇਹ ਮੇਰਾ ਚਾਚਾ ਜੀ ਸਕਾ ਛੋਟਾ। ਹਾਂਜੀ ਸਾਡੇ ਮੇਰੇ ਬਾਪ ਨੂੰ 3 ਸਾਲ ਹੋ ਗਏ। ਤੇ ਤੇਰੇ ਨੂੰ ਕੱਦ ਵੀ ਤੇਰੇ ਚਾਚੇ ਅਰੇ ਬੇਬੀ ਤੋਂ ਹਾਂਜੀ, ਹਾਂਜੀ, ਹਾਂਜੀ। ਕੱਦ ਤੇ ਪਦੇ ਲਾ ਇਹ ਸਾਰੇ ਭਰਾ ਚੰਗੇ ਸੀ ਕੱਦ ਕਾਠ ਵਾਲੇ। ਨਹੀਂ ਨਹੀਂ ਠੀਕ ਹੈ ਬਹਿ ਜਾ। ਹਾਂ ਅੱਜ ਤਾਂ ਵੀ ਨਜ਼ਾਰਾ ਬਸ ਮੇਰੇ ਪੈਰ ਨਹੀਂ ਭੱਜਦਾ ਮੈਂ ਹਵਾ 'ਚ ਉੱਡਦਾ ਇੱਥੇ ਬੈਠਾ ਆ ਛੱਤ ਕਰਕੇ ਮੈਂ ਤਾਂ ਉੱਡ ਜਾਣਾ ਸੀ ਮੈਂ ਸਹੀ ਗੱਲ ਕਰੀ ਮਰ ਜਾ ਕੈਮਰਾ। ਵਾਲੇਕੁਮ ਸਲਾਮ। ਲਓ ਜੀ ਅੱਜ ਬੜੀ ਖੁਸ਼ੀ ਵਾਲੀ ਗੱਲ ਵਾ ਵੀ ਸਾਡੇ ਕੋਲ ਸਰਦਾਰ ਪੂਰਨ ਸਿੰਘ ਕੋਠਾ, ਉਹਨਾਂ ਦੇ ਇੱਕ ਖਾਨਦਾਨ ਦਾ ਸਾਡੇ ਸਿਰ ਜਿਹੜਾ ਆਸਾਨ ਸੀ ਸਰਦਾਰ ਪੂਰਨ ਸਿੰਘ ਕੋਠਾ ਦਾ ਸਖਾਣੀਆਂ ਵਾਲਿਆਂ ਤੇ। ਹਾਂ ਉਹ ਕਹਿੰਦੇ ਆ ਨਾ ਜੀ ਚੰਗਿਆਈ ਜਿਹੜੀ ਆ ਸਾਰੀ ਜ਼ਿੰਦਗੀ ਨਹੀਂ ਮਰਦੀ। ਨਹੀਂ ਮਰਦੀ ਬਿਲਕੁਲ ਤੇ ਉਸ ਚੰਗਿਆਈ ਦੀ ਲੜੀ ਆ ਵੀ ਅੱਜ ਲੱਖਾ ਸਿੰਘ ਲੰਬੜਦਾਰ ਸਾਹਿਬ ਸਾਡੇ ਚਾਚਾ ਜੀ ਹੁਣੀ ਉੱਥੋਂ ਚੱਲ ਕੇ ਚੜ੍ਹਦੇ ਪੰਜਾਬ ਚੋਂ ਸਖਾਣੀ ਵਾਲੇ ਵੀਰਾਂ ਨੂੰ ਮਿਲਣ ਆਏ, ਜਿਨ੍ਹਾਂ ਦਾ ਅਸੀਂ ਤਾਰਫ ਕਰਾਇਆ। ਠੀਕ ਹੈ ਤੇ ਦੇਖੋ ਚੰਗਿਆਈ ਵਾਕਈ ਚੰਗਿਆਈ ਹੁੰਦੀ ਹੈ ਜੇ ਸਾਡੇ ਵੱਡਿਆਂ ਨੇ ਇਹਨਾਂ ਦੇ ਨਾਲ ਚੰਗਾ ਵਕਤ ਗੁਜ਼ਾਰਿਆ ਸੀ ਤੇ ਇਹਨਾਂ ਦੇ ਵੱਡਿਆਂ ਨੇ ਸਾਡਿਆਂ ਨਾਲ ਚੰਗਾ ਗੁਜ਼ਾਰਿਆ ਸੀ ਤੇ ਅੱਜ ਉਹ ਲੜੀ 158 ਖੱਖਾਂ। ਛੱਡ ਕੇ ਗਿਆ ਸਾਡੇ। ਅੱਛਾ 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 ਠੀਕ ਹੈ ਤੇ ਇਹ ਬਾਈ ਜੀ ਹੁਣੀ ਤੁਹਾਡੇ ਇਹ ਸਾਡਾ ਤੁਸੀਂ ਯਾਰਾ ਪ੍ਰਾਹੁਣਾ ਸਾਡਾ ਅੱਛਾ ਉਹ ਅੱਛਾ ਪੰਨ ਕੋਦਰ ਦੇ ਵਿੱਚ ਪੈਂਦਾ ਠੀਕ, ਇਹ ਤੁਹਾਡਾ ਪ੍ਰਾਹੁਣਾ ਹਾਂ, ਸਾਡਾ ਪ੍ਰਾਹੁਣਾ। ਹਾਂਜੀ ਇਹ ਜੀ ਲੱਖਾ ਸਿੰਘ ਲੰਬੜਦਾਰ ਹੋਣਾ ਦਾ ਪ੍ਰਾਹੁਣਾ ਜੀ। ਹਾਂ। ਜਿੱਦਾਂ ਆਪਾਂ ਹਾਲੇ ਵੀ ਕਹਿ ਦਿੰਦੇ ਆ ਪ੍ਰਾਹੁਣੇ। ਹਾਂ। ਤੇ ਬੜੀ ਖੁਸ਼ੀ ਹੋਈ ਆ ਸਾਨੂੰ ਅੱਜ ਇੱਕ ਪੁਰਾਣੀ ਲੜੀ ਜਿਹੜੀ 150 ਸਾਲ ਪੁਰਾਣਾ ਤਲਕ ਬਹੁਤ ਜੀ ਬਹੁਤ ਤੇ 158 ਖੱਖਾਂ ਦੇ ਵਿੱਚ ਇਹ ਪਹੁੰਚੇ ਆ ਸਾਨੂੰ ਮਿਲਣ ਵਾਸਤੇ। ਸਾਡੀ ਵੀਡੀਓ ਇਹਨਾਂ ਨੇ ਦੇਖੀ ਸੀ ਤੇ ਇਹਨਾਂ ਦਾ ਬੇਟਾ ਵਾ ਮਿਹਰਬਾਨ ਸਿੰਘ, ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ। ਫਿਰ ਬਾਈ ਹੁਣਾਂ ਨਾਲ ਮੇਰੀ ਗੱਲ ਕਰਵਾਈ। ਹਾਂ, ਠੀਕ ਹੈ। ਇਹਨਾਂ ਨੇ ਸਖਾਣੀ ਵਾਲੇ ਬੰਦਿਆਂ ਦੇ ਨਾਂ ਲਏ ਸਾਰਿਆਂ ਦੇ ਤੇ ਮੈਂ ਫਿਰ ਦੱਸਿਆ ਵੀ ਸਾਰੀ ਸਖਾਣੀ 158 ਖੱਖਾਂ 'ਚ। ਤੇ ਅੱਜ ਇਹ ਸਾਡੇ ਕੋਲ ਆਏ ਆ, ਬੜੀ ਖੁਸ਼ੀ ਹੋਈ ਆ ਸਾਨੂੰ।
ਅੱਲਾ ਦੀ ਯਾਦ ਇਹਨਾਂ ਨੂੰ ਸਲਾਮਤ ਰੱਖੇ ਜੀ, ਹੱਥ ਦੇ ਵਾਸਤੇ ਨਹੀਂ, ਬਿਲਕੁਲ ਜੀ, ਬਿਲਕੁਲ। ਹਾਂਜੀ। ਤੇ ਹੋਰ ਤੁਸੀਂ ਦੱਸੋ ਹੁਣ ਕਿੱਦਾਂ ਕੋਈ ਰੂਹ ਰਾਜੀ ਹੋਈ ਬੰਦੇ ਬਿਲਕੁਲ ਜੀ, ਇਹਨਾਂ ਨੇ ਸਾਡਾ ਬਹੁਤ ਸਤਿਕਾਰ ਮਾਣ ਕੀਤਾ। ਸਾਨੂੰ ਆਉਂਦਿਆਂ ਨੂੰ ਸਾਡੇ ਗਲਾਂ 'ਚ ਫੁੱਲਾਂ ਦੇ ਹਾਰ ਪਾ ਕੇ ਐਨ ਸਾਨੂੰ ਉਹ ਅੱਜ 100 ਸਾਲ ਪੁਰਾਣੀਆਂ ਗੱਲਾਂ ਚੇਤੇ ਕਰਾਤੀਆਂ। ਬਹੁਤ ਮਨ ਖੁਸ਼ ਹੋਇਆ। ਹੁਣ ਹੈਗੇ ਨਹੀਂ ਸਾਨੂੰ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਨਹੀਂ ਪਾਕਿਸਤਾਨੀ ਲੋਕ ਆ, ਇਹ ਬਹੁਤ ਮਿਲਾਪੜੇ ਆ, ਬਹੁਤ ਮਾਣ ਸਤਿਕਾਰ ਕਰਦੇ ਆ। ਹੁਣ ਜਾਨੀ ਅੱਗੇ ਸਾਡਾ ਮੀਡੀਆ ਨੇ ਬਹੁਤ ਇਹ ਖਬਰਾਂ ਗਲਤ ਜਿਹੜੀਆਂ ਸੀ ਇੱਥੋਂ ਦਿੱਤੀਆਂ ਸੀਗੀਆਂ ਵੀ ਪਾਕਿਸਤਾਨ ਦੇ ਲੋਕ ਮਾਰ ਦਿੰਦੇ, ਫਲਾਨਾ ਕਰ ਦਿੰਦੇ ਆ, ਪਰ ਨਹੀਂ, ਇਹ ਬਿਲਕੁਲ ਜਾਨੀ ਕਿ ਇੰਨੇ ਮਿਲਾਪੜੇ ਲੋਕ, ਉਹ ਅੰਤ ਕੋਈ ਨਹੀਂ ਇਹਨਾਂ ਦਾ। ਬਹੁਤ ਸ਼ੁਕਰੀਆ ਜੀ, ਅੱਲਾ ਦੀ ਯਾਦ ਖੈਰ ਕਰੇ ਜੀ। ਉਹ ਜਿਹੜੇ ਸਿਖਾਲੀ ਵਿੱਚ ਚੂੜੇ ਸਾਰੇ ਝਾੜੇ ਦਾ ਰਾ ਗਏ ਆ। ਉਹ ਨਹੀਂ, ਉਹ ਕ੍ਰਿਸਚਨ ਬਣ ਗਿਆ ਸਾਰੇ ਸਕਾਨੀ ਦੇ ਚੂੜੇ ਜਿੰਨੇ ਸਾਰੇ ਕ੍ਰਿਸਚਨ ਬਣ ਗਏ, ਸਾਰੇ ਕ੍ਰਿਸਚਨ ਬਣ ਗਏ, ਸਾਰੇ ਟੋਟਲ ਜਿੰਨੇ ਸੀ ਸਾਰੇ ਕ੍ਰਿਸਚਨ। ਚਲੋ ਉਹਨਾਂ ਨੂੰ ਜ਼ਮੀਨਾਂ ਵੀ ਬਾਬੇ ਸ਼ਕਲ ਬਾਬੇ ਸ਼ਕਲ ਮਦੂਲੋਂ ਦੀਆਂ ਲਾਟ ਕੀਤੀ। ਇਹ ਇੱਥੇ ਤੁਹਾਡੇ ਨਾ ਆਪਣੇ ਇੱਕ ਭਾਈ ਸਾਹਿਬ ਇੱਥੋਂ ਗਏ ਸੀਗੇ, ਆਪਣੇ ਉਹਦਾ ਨਾਂ ਸੀ ਚਰਨ ਸਿੰਘ ਚਕੋਰ, ਲੈਲਪੁਰ ਤੋਂ ਗਏ ਸੀ। ਉਹਨਾਂ ਨੇ ਇੱਕ ਮੈਨੂੰ ਕਵਿਤਾ ਸਿਖਾਈ ਸੀ। ਕਹਿੰਦਾ ਇੱਕ ਦਿਨ ਮੈਂ ਤੜਕੇ ਉੱਠਿਆ, ਦੇਖੀ ਨਵੀਂ ਕਹਾਣੀ, ਕੁੱਕੜਾਂ ਨੇ ਵਾਂਗਾਂ ਦਿੱਤੀਆਂ, ਨਾ ਕੋਈ ਰੜਕੇ ਦੁੱਧ ਵਧਾਣੀ। ਦੁੱਧ ਜਾਂਦਾ ਜਲੰਧਰ ਸ਼ਹਿਰ ਨੂੰ, ਜੱਟ ਪੀਂਦੇ ਖੂਹਾਂ ਦਾ ਠੰਡਾ ਪਾਣੀ। ਜੱਟ ਮਗਰ ਕੇਰਾ ਕੇਰਦੀ ਦੁਆਬੇ ਦੀ ਜੱਟੀ ਰਾਣੀ। ਇੱਧਰ ਤਾਂ ਮੈਂ ਦੇਖਾਂ ਤੱਤੇ ਟਿੱਬੇ ਉੱਡਦੇ, ਵਿਹੜ 'ਚ ਫਿਰਦਾ ਗਲ ਪਾਣੀ। ਗੱਲਾਂ ਕਰਦੀਆਂ ਦਰਾਣੀ ਤੇ ਜਠਾਣੀ, ਐਕਸੀ ਮੋਟੀ ਜਿਹੀ ਐਕਸੀ ਅੱਖੋਂ ਕਾਣੀ। ਕਹਿੰਦੀਆਂ ਹੁਣ ਵਿਹੜ ਜਲੰਧਰ ਬਣ ਗਿਆ, ਕੋਈ ਫਰਕ ਨਹੀਂ ਰਿਹਾ ਕਾਲਾ ਸੰਘਿਆ ਤੇ ਸਖਾਣੀ। ਹੁਣ ਬਿਲਕੁਲ ਨਾਲ ਆ ਗਿਆ ਕਾਲਾ ਸੰਘਿਆ ਸਖਾਣੀ, ਬਿਲਕੁਲ ਵਿੱਚ ਆਬਾਦੀ ਬਣ ਗਈ ਉਹਦੇ। ਸਹੀ ਹੈ, ਸਹੀ ਹੈ, ਸਹੀ ਹੈ। ਉਹ ਅੱਗੇ ਕਪੂਰਥਲਾ ਰਿਆਸਤ ਸੀ ਨਾ, ਰਿਆਸਤਾਂ ਟੁੱਟ ਗਈਆਂ ਰਿਆਸਤਾਂ। ਹੁਣ ਕਪੂਰਥਲਾ ਜ਼ਿਲ੍ਹਾ ਬਣ ਗਿਆ, ਕਪੂਰਥਲਾ ਜ਼ਿਲ੍ਹਾ ਬਣ ਗਿਆ। ਇਹ ਤਾਂ ਜੀ ਹੁਣ ਨਸਲ ਦਰ ਨਸਲ, ਹੁਣ ਸਾਡੇ ਵੱਡੇ ਸਾਨੂੰ ਦੱਸ ਗਏ ਸੀ। ਨਹੀਂ, ਸਹੀ ਗੱਲ ਹੈ ਜੀ। ਉਹ ਏਦਾਂ ਹੀ ਹੁਣ 4 ਪੀੜ੍ਹੀਆਂ ਹੋ ਗਈਆਂ ਜੀ। ਇੱਕ ਗੱਲ ਵੀ, ਸਾਡਾ ਬਾਪ ਨਾ ਹੀਮੇ ਦਾ ਬਹੁਤ ਨਾਂ ਲੈਂਦਾ ਹੁੰਦਾ। ਹਾਂਜੀ, ਹਾਂਜੀ। ਕਿਹੜਾ ਵੀ ਬਹੁਤ ਲੈਂਦਾ ਹੁੰਦਾ। ਹਾਂ, ਬਸ ਉਹ ਵਕਤ ਦੇਖ ਲਓ ਕੈਸੇ ਗੱਲਾਂ ਦੇ ਕਿੱਦਾਂ ਹੁਣ ਟਾਈਮ ਹੈ। ਦੇਖ ਲਓ ਤੁਸੀਂ, ਬੜਾ ਅੱਲਾ ਨੇ ਸਬੱਬ ਲਾਇਆ ਜੀ ਸੋਸ਼ਲ ਮੀਡੀਆ ਦੀ। ਸਹੀ ਗੱਲ ਹੈ ਬਹੁਤ। ਮੇਰਾ ਇੱਕ ਹੋਰ ਫਰੈਂਡ ਸੀਗਾ, ਮੈਂ ਉੱਥੋਂ ਜਾ ਕੇ ਆਇਆ ਆਪਣੇ ਭੰਗਾਲੀ ਸ਼ਰੀਫ। ਹਾਂਜੀ। ਆਪਣੇ ਭੰਗਾਲੀ ਸ਼ਰੀਫ ਜਾ ਕੇ ਆਇਆ ਮੈਂ। ਉਹਦੇ ਨਾਲ ਲੈਣ ਤਾਂ ਮੈਂ ਤੁਹਾਨੂੰ ਦੱਸਿਆ ਇੱਕ ਵਜ੍ਹਾ, ਬੀਕਾਨੇਰ ਦੀ ਜਿਹੜੀ ਜ਼ਮੀਨ ਸੀ ਨਾ, ਉਹਨੂੰ ਕੋਈ ਉਹਨਾਂ ਦਾ ਯਾਰ ਸੀ, ਉਹ ਕਬਜ਼ਾ ਨਹੀਂ ਸੀ ਦੇ ਰਿਹਾ। ਅੱਛਾ। ਤੇ ਉਹਨੇ ਕਿਹਾ ਸੀ ਅੱਧੇ ਕੋਠਾ ਜੀ ਪੂਰਨ ਸਿੰਘ ਤੈਨੂੰ ਦੇ ਦੂੰਗਾ, ਇਹ ਕਰਾ ਦੇ। ਅੱਛਾ, ਕਰਾ ਦੇ। ਉਹ ਗਿਆ, ਉਹ ਹੀਮੇ ਲਿਆ ਤੇ ਹੀਮੇ ਸਾਡਾ ਦਾ ਬਾਪ ਵੀ ਨਾਲ ਗਿਆ। ਉਹ ਕੁੱਦੂ ਬੱਗੇ ਜ਼ਮੀਨ ਸੀ, ਕੁੱਦੂ ਬੱਗੇ ਦੀ। ਕੁੱਦੂ ਬੱਗੇ 'ਚ ਪੈਂਦੀ ਜ਼ਮੀਨ, ਉਹ ਨਾਲ ਹੀ ਸਕਾਲੀ ਦੇ ਪਿਛਲੇ ਬੰਨੇ ਪੈਂਦਾ ਇਹਦੀ ਕੁੱਦੂ ਬੱਗਾ। ਹਾਂ, ਠੀਕ ਹੈ। ਉਹ ਬੀਕਾਨੇਰ ਸੀ ਉਹ ਰੌਲਾ। ਅੱਛਾ, ਬੀਕਾਨੇਰ ਬੀਕਾਨੇਰ। ਤੇ ਠੀਕ ਹੈ। ਇਹ ਤਿੰਨੇ ਬੰਦੇ ਗਏ, ਹੀਮਾ, ਸਾਡਾ ਬਾਪ, ਠੀਕ ਹੈ, ਇੱਕ ਹੋਰ ਸੀਗਾ ਆਮਦ। ਅੱਛਾ। ਇਹ ਤਿੰਨਾਂ ਜਾ ਕੇ ਨਾ ਕਬਜ਼ਾ ਲਿਆ, ਉਹ ਅੱਛਾ, ਡੱਕਿਆ। ਠੀਕ ਹੈ। ਤੇ ਉੱਥੇ ਵਾਹ ਚਲੋ ਵਾਹ ਹੋ ਗਈ, ਵਧੀਆ ਮਿਲ ਗਿਆ ਲਿਆ ਸਾਨੂੰ ਮਰੱਬਾ ਮਿਲ ਗਿਆ। ਇਹ ਗੱਲਾਂ ਜਿਹੜੀਆਂ ਮੈਂ ਛੋਟਾ ਜਿਹਾ ਹੁੰਦਾ ਐਡਾ ਹੁੰਦਾ, ਉਹ ਜਿਹੜੀਆਂ ਗੱਲਾਂ ਅੱਜ ਜਿਹੜੀਆਂ ਮੇਰਾ ਬਾਪ ਸੁਣਾਉਂਦਾ ਅੱਜ ਤੁਹਾਡੇ ਕੋਲੋਂ ਹਕੀਕਤ ਤੌਰ ਤੇ ਰਹਿੰਦੀਆਂ। ਅੱਜ ਉਹਨਾਂ ਬੰਦਿਆਂ ਨੂੰ ਵੀ ਮਿਲ ਗਿਆ ਜਿਹਨਾਂ ਦੇ ਨਾਲ ਹੈ ਨਹੀਂ ਸਾਡਾ ਬਾਪ ਖੇਡਦਾ ਵੀ ਰਿਹਾ। ਸਹੀ ਗੱਲ ਹੈ। ਉਹ ਬੱਚਿਆਂ ਨੂੰ ਹੋਰ ਵੀ ਗੱਲ ਦੱਸਦਾ, ਹਾਂ, ਤੁਹਾਡੇ ਖਿਲਾਫ ਉਹ ਗੱਲ ਸੀ, ਹਾਂ, ਕਿਤੇ ਗੋਸ਼ਤ ਨਹੀਂ ਸੀ ਖਾਂਦੇ ਆ। ਅੱਛਾ। ਤੇ ਤੁਹਾਡਾ ਬੜਕਾ ਜਿਹੜਾ ਹੈਗਾ ਪੂਰਨ ਸਿੰਘ, ਆਹੋ, ਉਹ ਸਾਡੇ ਬਾਪ ਦੇ ਨਾਲ ਖਾਂਦਾ, ਆ ਕੇ ਕਹਿੰਦਾ ਉਹ ਕਹਿੰਦਾ ਜਿਹੜੀ ਖਾਣ ਵਾਲੀ ਚੀਜ਼ ਹੈ ਛੱਡੀ ਹੋਈ ਹੈ ਹੋਰ ਖਾਣੀ। ਠੀਕ ਆ। ਜਦੋਂ ਕਿਤੇ ਗੋਸ਼ਤ ਹੋਣਾ ਤੇ ਮੈਨੂੰ ਬੰਨ ਕੇ ਨਾ ਬੁੜੇ ਦੇਣਾ, ਕਹਿੰਦਾ ਜਾ ਲੈ ਜਾ। ਕੋਠੇ ਨੂੰ ਲਿਆ ਜਾ ਕੇ। ਮੈਂ ਜਾ ਕੇ ਨਾ ਇੱਕ ਵਾਰੀ ਮੈਨੂੰ ਘੱਲਿਆ ਤੇ ਮੈਂ ਗੋਸ਼ਤ ਲੈ ਕੇ ਤੁਰਿਆ ਜਾਣਾ। ਇਹ ਕੋਠੀ ਜਿਹੜੀ ਆ ਤੁਹਾਡੀ ਬਾਸ਼ ਦੇ ਮਰੱਬੇ 'ਚ ਹੀ ਹੈ। ਉੱਥੇ ਪਾਸੇ ਉਹਦੇ ਨਾਲ ਦੀ ਆੜ ਸੀ, ਮੋਰੇ ਅੰਬ ਸੀ। ਤੇ ਆੜ ਦੇ ਨਾਲ ਅਗਲੇ ਬੜੇ ਕੜਾਹਾ ਪਿਆ, ਉਹਦੇ ਨਾਲ ਕੁੱਤਾ ਬੰਦਾ। ਅੱਛਾ। ਮੈਂ ਉੱਥੋਂ ਦੀ ਪੈ ਗਿਆ, ਜਦ ਕੁੱਤੇ ਨੇ ਮੈਨੂੰ ਵੇਖਿਆ ਨਾ, ਉਹ ਜੋਰ ਮਾਰਿਆ, ਉਹ ਕੜਾਹ ਹਿੱਲਿਆ, ਟੁੱਟਾ ਖੁੱਲਾ ਤੇ ਸਾਧੂ ਸ਼ਹਿਰ ਨੇ ਨਿਕਲਿਆ ਦਾ ਬੋਲ ਸੁਣ। ਉਹ ਮੁੜਿਆ, ਕਹਿੰਦਾ ਤੂੰ ਕਿਤੇ ਫਸ ਗਿਆ, ਇੱਥੇ ਕਤੂਰਾ ਬੰਦਾ ਹੈ। ਮੈਂ ਕਹਿੰਦਾ ਸਾਂਝ ਦਾ ਕੁੱਤਾ ਕਤੂਰਾ ਜੱਗਾ ਕੇ ਨਾ ਗੋਸ਼ਤ ਫੜ ਕੇ ਲੈ ਗਿਆ, ਮੈਨੂੰ ਬੈਠਾ ਰਿਹਾ। ਇੱਕ ਹੁੰਦਾ ਸੀ ਘੁਆਲੇ ਦਾ ਧਨਾ ਸੀ, ਉਹ ਵੀ ਯਾਰ ਸੀ। ਅੱਛਾ, ਧਨਾ ਸੀ ਠੀਕ। ਉਹਦਾ ਵੀ ਕੋਈ ਮੁੰਡਾ ਸੀ, ਠੀਕ ਹੈ। ਪਤਾ ਨਹੀਂ ਹੁਣ ਕਿੱਥੇ ਕੈਸੇ ਕਿੱਦਾਂ ਹੈ। ਠੀਕ ਹੈ, ਠੀਕ।
ਨਹੀਂ ਵੀ ਤੁਹਾਡਾ ਸਖਾਣੀ ਵਾਲਿਆਂ ਦਾ ਇਤਫਾਕ ਬਹੁਤ ਆ, ਨਹੀਂ ਤਾਂ ਇੰਨੇ ਬੰਦੇ ਇਸ ਜ਼ਮਾਨੇ 'ਚ ਨਹੀਂ ਕੋਈ ਇਕੱਠੇ ਹੁੰਦੇ ਜਿਹਨਾਂ ਨਹੀਂ ਤੁਹਾਡੇ ਸ਼ਾਬਾਸ਼ ਜੀ, ਨਹੀਂ ਤੁਹਾਡਾ ਬਹੁਤ ਪਿਆਰ ਆ ਜੀ, ਬੜਾ ਜੀ, ਨਹੀਂ ਵੀ ਬਹੁਤ। ਪਾਸ਼ਾ ਤੇਰੀ ਵੀ ਇਹ ਬਹੁਤ ਤੇਰੀ ਵੱਡੀ ਇਹ ਵੱਡਾ ਬੜਪਣ ਹੈ ਤੇਰਾ, ਤੇ ਜਿਹੜਾ ਤੁਸੀਂ ਇੰਨੇ ਪਿਆਰ ਦੇ ਨਾਲ ਰਹਿੰਦੇ ਇੱਥੇ ਸਾਰੇ ਬੰਦੇ 1 ਮਿੰਟ ਦੇ ਵਿੱਚ ਤੁਸੀਂ ਇੱਥੇ ਇੰਨੇ ਜਾਣੇ ਇਕੱਠੇ ਹੋ, ਨਹੀਂ ਤਾਂ ਹੁਣ ਜ਼ਮਾਨਾ ਲੋਕ ਇਕੱਲੇ ਆ ਕੋਈ ਇਕੱਠੇ ਸਹੀ ਗੱਲ ਲੋਕੀ। ਹਾਂਜੀ ਬੰਦੇ ਦਾ ਮੁੰਡੇ ਦਾ ਸਾਡੇ ਸ਼ਹਿਰਾਂ 'ਚ ਵਸਦੇ ਨਹੀਂ ਸਹੀ ਗੱਲ ਸਾਡੇ ਨਿਕਲੀ ਮੁੰਡੇ ਜਾਂਦੇ ਤੇਰੇ ਇੱਥੇ ਫਿਰਦੇ ਚੰਦ ਬੰਦੇ। ਇਹ ਸਾਡੇ ਵੀ ਹੁਣ ਪੰਜਾਬ ਦੇ ਵਿੱਚ ਸਾਰੇ ਲੋਕੀ ਜਿੰਨੇ ਅਸੀਂ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਦਾ ਟ੍ਰਾਂਸਫਰ ਹੋ ਗਿਆ, ਪਿੰਡਾਂ ਵਿੱਚ ਮੁੰਡਾ ਕੋਈ ਲੱਭਦਾ ਹੀ ਨਹੀਂ ਹੁਣ, ਪਿੰਡਾਂ 'ਚ ਲੱਭਦਾ ਹੀ ਨਹੀਂ ਮੁੰਡਾ ਕੋਈ, ਉਹ ਸ਼ਹਿਰਾਂ 'ਚ ਕਾਰੋਬਾਰ ਸ਼ਹਿਰਾਂ 'ਚ ਕਾਰੋਬਾਰ। ਹੁਣ ਮੇਰਾ ਬੇਟਾ ਵੀ ਉੱਥੇ ਨਹੀਂ ਰਹਿੰਦਾ, ਹੁਣ ਜਿੱਥੇ ਸਾਡਾ ਡੇਰਾ ਉੱਥੇ ਘਰ-ਘੁਰ ਹੈਗਾ ਆ, ਉੱਥੇ 8 ਦਿਨ ਜਾਈਦਾ, ਰਾਤ ਰਹਿ ਕੇ ਆਈਦਾ, ਤੇ ਨਹੀਂ ਉਹ ਵੀ ਹੁਣ ਇੱਥੇ ਤਾਂ ਸਾਡੇ ਸ਼ਹਿਰ ਹੀ ਵਸ ਗਿਆ ਆ ਕੇ। ਜਿਹੜੇ ਲੂਲੇ ਹੁਣ ਬੈਠੇ। ਸਹੀ ਗੱਲ ਹੈ, ਜਿਹੜੇ ਨਹੀਂ ਉੱਠ ਸਕਦੇ ਚੱਲ ਸਕਦੇ ਉਹ ਹੀ ਬੈਠੇ ਹੁਣ ਤਾਂ। ਨਹੀਂ ਵੀ ਪਾਸ਼ੇ ਨੇ ਆਹ ਬੜਾ ਜਗਾੜ ਬਣਾਇਆ, ਉਹ ਵੀ ਬੜੇ ਪੈਸੇ ਲਾਏ, ਨਹੀਂ ਆਹ ਤਾਂ ਨਜ਼ਾਰਾ ਬਣਦਾ ਹੈ, ਬਹੁਤ ਵਧੀਆ ਹੋ ਗਿਆ, ਬੈਠੇ ਖਲੋੜੇ ਦੀ ਜਗ੍ਹਾ ਬਣ ਗਈ। ਆਹ ਤਾਂ ਆਹ ਲੱਤ ਮੇਰੀ ਸੁੱਕ ਗਈ ਆ। ਅੱਛਾ ਨਹੀਂ ਮੈਨੂੰ ਵੀ ਅਟੈਕ ਹੋ ਗਿਆ ਸੀ, ਮੇਰੇ ਬ੍ਰੇਨ ਹੈਮਰੇਜ ਹੋ ਗਈ ਸੀ 3 ਮਹੀਨੇ, ਮੈਂ ਵੀ ਹਸਪਤਾਲ ਰਿਹਾ ਉੱਥੇ ਕੈਨੇਡਾ 'ਚ ਮੈਨੂੰ ਹੋ ਗਿਆ ਸੀਗਾ। ਮੈਂ ਤਾਂ ਤੁਹਾਡਾ ਕੋਈ ਤੁਹਾਡੀ ਦਵਾ ਲੱਗਣੀ ਸੀ ਮੈਨੂੰ ਕਿਸੇ ਦੀ, ਤੇ ਮੈਂ ਰਾਜੀ ਹੋ ਕੇ 3 ਮਹੀਨੇ ਮੈਨੂੰ ਨਹੀਂ ਪਤਾ ਲੱਗਾ ਮੈਂ ਕਿੱਥੇ, 2 ਮਹੀਨੇ ਤੇ ਮੈਨੂੰ ਪਤਾ ਹੀ ਨਹੀਂ, ਮੇਰੇ ਨੱਕ 'ਚ ਪੈਪ ਲੱਗਾ ਸੀ ਖਾਣੇ ਵਾਲਾ, ਤੇ 2 ਮਹੀਨੇ ਤੇ ਮੈਂ ਹਸਪਤਾਲ ਪਿਆ, ਮੈਨੂੰ ਸੁਰਤੀ ਨਹੀਂ ਸੀ ਕੋਈ, ਸਿਹਤ ਖਰਾਬ, ਯਾਦਾਸ਼ਤ ਵੀ ਹੈ ਨਹੀਂ ਸੀ ਮੇਰੀ ਤਾਂ, ਮੈਂ ਤਾਂ ਮਗਰੋਂ ਬੰਦਾ ਪਛਾਣ ਵੀ ਨਹੀਂ ਹੁੰਦਾ ਸੀ, ਮੈਂ ਤਾਂ 6 ਮਹੀਨਿਆਂ ਬਾਅਦ ਮੁੜ ਕੇ ਬੰਦੇ ਨੂੰ ਪਛਾਣਨ ਲੱਗਾ। ਹੋਰ ਮੈਨੂੰ ਤਾਂ ਕੋਈ ਜਾਣ ਵੀ ਨਹੀਂ ਦਿੰਦਾ ਕੋਲ, ਮੇਰੇ ਤਾਂ ਇੱਦਾਂ ਸ਼ੀਸ਼ੇ ਦੇ ਲੱਗਾ ਸੀ, ਸ਼ੀਸ਼ੇ ਵਿੱਚ ਦੀ ਦਿਖਾਉਂਦੇ ਸੀ, ਮਿਹਰਬਾਨ ਹੋਣੀ ਗਿਆ ਸੀ ਵੀ ਉਹ ਪਿਆ ਠੀਕ ਆ, ਕੋਈ ਨਹੀਂ ਬਚ ਜਾਊਗਾ, ਇੰਨੀ ਗੱਲ। ਮੈਂ ਤਾਂ 2.5 ਮਹੀਨਿਆਂ ਬਾਅਦ ਮੈਨੂੰ ਘਰ ਛੱਡ ਕੇ ਗਿਆ ਹਸਪਤਾਲ ਨੂੰ, ਬਹੁਤ ਮਿਲਦਾ ਇੱਥੇ ਬ੍ਰੇਨ ਹੈਮਰੇਜ, ਇੱਥੇ ਸਪਰਿੰਗ ਪਿਆ ਆ, ਜਿਹੜੀ ਨਾੜ ਉਹ ਇੱਥੋਂ ਕੱਟ ਕੇ ਇੱਥੋਂ ਹੀ ਸਪਰਿੰਗ ਪਾ ਕੇ ਨਾਲ ਜੋੜੀ ਆ, ਜਿਹੜੀ ਫਟੀ ਸੀ ਦਿਮਾਗ ਤੋਂ, ਪਤਾ ਨਹੀਂ ਕੀ ਹੋਇਆ। ਇੱਦਾਂ ਮੈਂ ਆਇਆ ਘਰ, ਰੋਟੀ ਵਾਲਾ ਝੋਲਾ ਰੱਖਿਆ, ਮੈਂ ਕਿਹਾ ਚਾਹ ਬਣਾਓ, ਮੈਂ ਬਾਹਰ ਗਿਆ, ਜਾਂਦਾ ਡਿੱਗ ਗਿਆ ਇੱਦਾਂ, ਉੱਥੋਂ ਹੀ ਮੈਨੂੰ ਚੱਕ ਕੇ ਹਸਪਤਾਲ ਲੈ ਗਿਆ, ਉੱਥੋਂ ਮੈਨੂੰ 3 ਮਹੀਨਿਆਂ ਬਾਅਦ ਘਰ ਮੁੜ ਕੇ ਛੱਡ ਕੇ ਗਿਆ। ਉਹ ਵੀ ਅੱਧਾ ਜੀਂਦਾ ਹੀ ਸੀ ਮੈਂ, ਅੱਧਾ ਬੇਹੋਸ਼ੀ ਸੀ, ਫਿਰ ਸਿਆ ਜੀ ਦਾ ਆਪੇ ਸਰੀਰ ਉਹ ਨਹੀਂ ਚੱਲਦਾ ਆਪੇ ਚੱਲ ਪਿਆ, ਆਪੇ ਕਿਉਂਕਿ ਹੁਣ ਦਵਾਈ ਕੋਈ ਨਹੀਂ ਚੱਲਦੀ, ਤੇ ਹੁਣ ਕਹਿੰਦੇ ਐਕਸਰਸਾਈਜ਼ ਕਰੋ, ਤੁਰੋ ਜਿੰਨਾ ਤੁਰ ਹੁੰਦਾ, ਤੁਰ ਥੋੜਾ ਹੁੰਦਾ, ਲੱਤ ਥੋੜੀ ਇੰਨੀ ਕੰਮ ਨਹੀਂ ਕਰਦੀ। ਸਹੀ ਹੈ। ਮੰਜੇ ਤੇ ਉਹ ਦਿਖਾਲੇ ਨਹੀਂ ਮਾਰੇ, ਹਾਂ ਮੰਜੇ ਤੇ ਬੈਠ ਜਾ, ਹਾਂ ਮਕਾਨ ਕੀਤੇ ਇਹ ਬਣ ਕੇ ਕੱਪਾ ਛੱਪਾ। ਇਹ ਜੀ ਪਾਸੇ ਜੱਟ ਦਾ ਘਰ ਆ ਜੀ, ਪਾਸੇ ਜੱਟ ਦਾ ਫੰਕਾਰਾ, ਵਾਹ ਵਾਹ ਪਾਸੇ ਜੱਟ ਨੇ ਕਿੱਥੇ ਜਾ ਕੇ ਹਾਂਜੀ ਲਾਇਆ ਜੰਗਲ ਚ ਮੰਗਲ ਲਓ ਲਾਇਆ ਜੀ, ਵਾਹ ਜੀ, ਇਹ ਤੁਹਾਡੀਆਂ ਮੁਹੱਬਤਾਂ ਜੀ। ਨਾ ਬਦਾ ਤੇਰੀਆਂ ਜ਼ਿਆਦਾ, ਸਾਡੀਆਂ ਘੱਟ, ਤੂੰ ਸਾਨੂੰ ਮਨਾਉਣ ਵਾਲਾ ਬੰਦਾ ਜਿਹੜੀਆਂ ਬਣਿਆ ਤੂੰ, ਨਾ ਇੰਨੀ ਮਿਹਨਤ ਕਰਦਾ ਤੂੰ, ਅਸੀਂ ਕਿੱਥੇ ਮਿਲਣਾ ਸੀ। ਹਾਂਜੀ ਚਲੋ ਨੋਆ ਦਾ ਵੀ ਬਹੁਤ ਵਧੀਆ ਘਰ ਬਣਾਇਆ। ਤੂੰ ਲੱਤਾਂ ਘੁੱਟ ਦਈਏ, ਕਿਉਂ ਨਹੀਂ? ਮੈਂ ਕਿਹਾ ਥੱਕ ਥੁੱਕ ਚਲੀ ਗਿਆ ਪਾਸੇ ਵੀ ਇਦਾਂ ਗੱਲ, ਅਸੀਂ ਉੱਪਰੇ ਥਾਂ ਨਹੀਂ ਬੈਠੇ, ਅਸੀਂ ਆਪਣੇ ਘਰ ਬੈਠੇ ਆ। ਨਹੀਂ ਕੋਈ ਗੱਲ ਨਹੀਂ, ਮੈਸੇਜ ਨਾ, ਹਾਂਜੀ ਅਸੀਂ ਰੋਟੀ ਨਹੀਂ ਖਾ ਕੇ, ਸਾਨੂੰ 2 ਰੋਟੀਆਂ ਹੈ ਨਹੀਂ ਦਾਲ ਦੇ ਨਾਲ ਖਾਣਾ। ਨਹੀਂ ਆ ਦੇਖ ਰੋਟੀ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਵਾ, ਆ ਬੰਦਿਆਂ ਨਾਲ ਗੱਪਾ ਛੱਪਾ ਮਾਰ ਕੇ ਫਿਰ ਸਕੂਲ ਨਾਲ ਰੋਟੀ ਖਾਣੀ। ਸਹੀ, ਮੈਂ ਤੈਨੂੰ ਇਹ ਅੱਜ ਘਰ ਆਏ ਆ, ਮੈਂ ਕਹਿੰਦਾ ਜਿਹੜੀ ਗੱਲ ਅਸੀਂ ਉਹ ਕਰਨੀ ਬਾਪੂ ਜੀ ਅੱਲਾ ਜਾਣਦਾ, ਤੁਸੀਂ ਯਕੀਨ ਕਰਿਓ, ਅੱਜ ਮੇਰਾ ਬਾਪ ਜੀ ਦਾ ਆਂਦਾ ਨਾ ਮਨ ਸਾਰੇ ਮੁੱਲ ਮੋੜ ਜਾਣੇ। ਨਹੀਂ ਸਹੀ ਗੱਲ, ਚਲੋ ਉਹ ਰੋਂਦਾ ਹੀ ਚਲਾ ਗਿਆ ਸਖਾਨੀ ਨੂੰ, ਅੱਛਾ ਰੋਂਦਾ ਹੀ ਚਲਾ ਗਿਆ ਸਖਾਨੀ ਨੂੰ, ਕਹਿੰਦਾ ਮੇਰਾ ਦਿਲ ਬੜਾ ਕਰਦਾ। ਸਾਡਾ ਡੈਡੀ ਚਿੱਠੀ ਪਾਉਂਦਾ ਹੁੰਦਾ ਸੀ, ਹਾਂਜੀ ਉਹ ਕਹਿੰਦਾ ਮੈਨੂੰ ਪਾਸਪੋਰਟ ਬਣਾ ਕੇ ਦਿਓ, ਹਾਂਜੀ। ਮੈਂ ਪਾਕਿਸਤਾਨ ਜਾਣਾ ਹੈ। ਹਾਂਜੀ। ਤੇ ਬਣਾਇਆ ਵੀ ਬਸ ਤੱਕ ਦੇ ਲੈ ਗਿਆ, ਆ ਨਹੀਂ ਹੋਇਆ। ਆ ਨਹੀਂ ਹੋਇਆ, ਬਸ ਕਿਉਂ ਚੱਲ ਵਸਿਆ ਬਸ। ਉਹ ਵੀ ਉਰਦੂ ਚ ਚਿੱਠੀ ਖਾ ਕੇ ਇੱਥੇ ਪਾਉਂਦਾ ਹੁੰਦਾ ਸੀ ਤੁਹਾਡੀ। ਉਹਨੇ ਬੜੀਆਂ ਗੱਲਾਂ ਕਹਿਣਾ, ਕੋਠਾ ਸਿੰਘ ਨੇ ਘੋੜੀਆਂ ਨਾਲ ਲਾ ਲਈਆਂ, ਉਹ ਸਾਡੇ ਤੇ ਨੇਕੀ ਬੜੀ ਆ ਉਹਦੀ, ਉਹ ਰੋਂਦੇ ਚਲੇ ਗਿਆ ਬਸ। ਦੇਖ ਲਾ, ਬਹੁਤੋਂ ਕੋ ਸਰਮਾਂਦੀ ਨਹੀਂ ਲੱਗਾ। ਦੇਖ ਲਓ, ਹਾਂਜੀ ਆਪਾਂ ਪਰਮਾਤਮਾ ਦੀ ਖੇਡ ਸਾਰੀ। ਬਹੁਤ। ਬਾਕੀ ਵੀ ਅੱਗੜ ਪਾਸੇ ਜੋ ਕੁਝ ਵੀ ਤੇਰੀ ਬਹੁਤ ਵੱਡੀ ਦੇਣ ਆ। ਨਹੀਂ ਮੈਂ ਤਾਂ ਨਹੀਂ ਸਹੀ ਗੱਲ ਆ ਵੀ ਤੂੰ ਜਿੰਨਾ ਇੰਨੀਆਂ ਨਾ ਤੂੰ ਵੀਡੀਓ ਪਾਉਂਦਾ, ਹਾਂਜੀ, ਇੰਨੀ ਮਿਹਨਤ ਨਾ ਪਾਉਂਦਾ, ਆਪਾਂ ਕਿੱਥੇ ਮਿਲਣਾ? ਸਹੀ ਗੱਲ ਆ। ਕਿੱਥੇ ਆਪਾਂ ਅਸੀਂ ਚਲੋ ਦੁਨੀਆ ਤੋਂ ਚਲੇ ਸਾਰਿਆਂ ਨੇ ਜਾਣਾ, ਪਰ ਆਹ ਜਿਹੜੇ ਛੋਟੇ ਬੱਚਿਆਂ ਆਪਾਂ ਦੇਖ ਲੈਣਾ, ਹਾਂਜੀ। ਇਹਨਾਂ ਨੂੰ ਵੀ 50 ਸਾਲ ਗੱਲਾਂ ਚੇਤੇ ਰਹਿਣੀਆਂ। ਸਹੀ ਗੱਲ ਸਹੀ। ਇਹ ਹੁਣ ਦਾਦੀਆਂ 15 ਸਾਲਾਂ ਦੇ ਆ, ਹਾਂਜੀ। ਇਹਨਾਂ ਨੂੰ ਚੇਤੇ ਨਾਲ ਸਾਡੇ ਘਰ ਕੋਈ ਆਇਆ ਮੈਂ ਕਹਿੰਦਾ ਜੀ ਅਸੀਂ ਆਪਣੇ ਮੁੰਡਿਆਂ ਨੂੰ ਦੱਸੀਦਾ ਆਹੋ ਗੱਲਾਂ ਬਾਤਾਂ ਵੀ ਬਹੁਤ। ਹੁਣ ਜਿੱਦਾਂ ਹੁਣ ਮੈਨੂੰ ਦੱਸਿਆ
ਮੇਰੇ ਬਾਪ ਨੇ ਹਾਂਜੀ। ਵੀ ਸਾਡੇ ਨਾਲ ਹੀਮਾ ਖੇਡਦਾ ਹੁੰਦਾ ਸੀ ਕਿਹੜੇ ਨੇ ਦੱਸਿਆ ਮੈਨੂੰ ਹਾਂਜੀ। ਵੀ ਸਾਡੇ ਨਾਲ ਹੀਮਾ ਖੇਡਦਾ ਹੁੰਦਾ ਸੀ ਸਾਡੇ ਨਾਲ ਏਦਾਂ ਜਾਂਦੇ ਸੀ ਐ ਜਾਂਦੇ ਸੀ ਹਾਂਜੀ ਤੇ ਜਿਹੜਾ ਵੀ ਏਦਾਂ ਹੁੰਦਾ ਸੀ ਖੇਡਦਾ ਹੁੰਦਾ ਸਾਡੇ ਨਾਲ ਹਾਂ। ਤੇ ਬਿਲਕੁਲ ਆਪਣਾ ਜਿਹੜਾ ਅੱਜ ਜੋ ਬੰਦੇ ਹੀ ਮਿਲ ਗਏ ਆ ਹਾਂਜੀ। ਉਹਨਾਂ ਦੇ ਪੁੱਤ ਪੋਤੇ ਮਿਲ ਗਏ ਮੈਂ ਕਹਿੰਦਾ ਜੀ ਬਹੁਤ 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 ਹਾਂਜੀ। ਬਹੁਤ ਵਧੀਆ ਹੋ ਗਿਆ ਹਾਂ ਅੱਲਾ ਦੀ ਯਾਦ ਤੁਹਾਨੂੰ ਸਲਾਮਤ ਰੱਖੇ ਜੋ ਧਾ ਕੋਠਾ ਸਾਹਿਬ ਦਾ ਕਿਹੜਾ ਮੇਰਾ ਤਾਇਆ ਲੱਗਦਾ ਸੀ ਤੇ ਸਾਧੂ ਸਿੰਘ ਮੇਰਾ ਬਾਪ ਸੀਗਾ ਤੇ ਇਹ ਸਾਰਾ ਜਾਨੀ ਇਹ ਜੀ ਵੀਡੀਓ ਦੇਖ ਕੇ ਅਸੀਂ ਫਿਰ ਹੀ ਸਾਹਿਬ ਤਾਂ ਸ਼ਾਦੀ ਤੇ ਲੈ ਕੇ ਨਹੀਂ ਸੀ ਨਾ ਕੀਤੀ ਹੋਣੀ ਉਹਨੇ ਹੈ ਸ਼ਾਦੀ ਕੀਤੀ ਨਹੀਂ ਚੁੱਕੇ ਇਦਾਂ ਨੱਠਦਾ ਉਹਦੇ ਲਾਗੇ ਦਾ ਨਹੀਂ ਦਿੰਦਾ ਹਾਂ ਬਿਲਕੁਲ ਸਹੀ ਗੱਲ ਹੈ ਸਹੀ ਉਹ ਨੱਸਦਾ ਵੀ ਹੈ ਬੱਕਰੇ ਦਾ ਇਦਾਂ ਥੱਬਾ ਲਾ ਕੇ ਨਾ ਇੱਕ ਲੱਤ ਨੇ ਭੱਜ ਜਾਂਦਾ ਸਹੀ ਗੱਲ ਬਿਲਕੁਲ ਉਹ ਤਾਂ ਦਰਖਤ ਤੇ ਵੀ ਐ ਚੜਦਾ ਸੀ ਢਾਂਗੀ ਫਸਾ ਕੇ ਉੱਤੇ ਢਾਂਗੀ ਦੇ ਨਾਲ ਬਾਂਹ ਦੇ ਇਦਾਂ ਕਾਟੋ ਨਹੀਂ ਚੜ ਜਾਂਦੇ ਦਰਖਤ ਤੇ ਇਦਾਂ ਚੜ ਜਾਂਦਾ ਦਰਖਤ ਦੇ ਉੱਤੇ ਇੱਕ ਵਾਰੀ ਮੈਂ ਨਾਲ ਗਿਆ ਉਹਦੇ ਸਖਾਣੀ ਪਿੰਡ 'ਚ ਅਸੀਂ ਗਏ ਤੇ ਤੁਹਾਡੇ ਇੱਧਰਲੇ ਬੰਨੇ ਜਿੱਧਰਲੇ ਬੰਨੇ ਘੁਆੜਾ ਇੱਧਰਲੇ ਪਾਸੇ ਇੱਕ ਪਿਪੜੀ ਹੁੰਦੀ ਸੀ ਮੈਂ ਨਾਲ ਗਿਆ ਇਹਨੇ ਢਾਂਗੀ ਪਾ ਕੇ ਉੱਪਰ ਗਿਆ ਚੜ ਪਿਪੜੀ ਦੇ ਚੜ ਕੇ ਉੱਤੇ ਜਾ ਕੇ ਪਿਪੜੀ ਛਾਂ ਕੇ ਥੱਲੇ ਸੜਤੀ ਬੱਕਰੀਆਂ ਨੂੰ ਉਹ ਇੱਕ ਸਾਡੇ ਨਾਲ ਪ੍ਰਗਾਸੋ ਹੁੰਦੀ ਸੀ ਬੁੜੀ ਉਹ ਕਹਿੰਦੀ ਕਿਹੜਾ ਤੇਰਾ ਕੱਖ ਲਵੇ ਤੂੰ ਮੇਰੀ ਛਾਂ ਸਾਰੀ ਖਰਾਬ ਕਰਤੀ ਉਹ ਕਹਿੰਦਾ ਮੈਂ ਨਹੀਂ ਵੜਦਾ ਉਹ ਕਹਿੰਦੀ ਨਾ ਹੁਣ ਜਿਹੜੇ ਰਹਿੰਦੇ ਚਾਰ ਟਾਣੇ ਵੀ ਵੜਦੇ ਮੇਰਾ ਬਾਲਣ ਹੋ ਜਾਊਗਾ ਏਦਾਂ ਦਾ ਕੰਮ ਕਰਦਾ ਸੀ ਉਹ ਫਤੀਲਾ ਬਹੁਤ ਸੀ ਉਹ ਨਾਲੇ ਉਹ ਜੱਕ ਲੱਤ ਪੂਰੀ ਸੁੱਕੀ ਸੀ ਉਹਨੇ ਪੋਲੀ ਬਣਾ ਸੀ ਮਾੜੀ ਜਿਹੀ ਲੱਗਦੀ ਬੰਦੀ ਤੈਨੂੰ ਜਾਂਦਾ ਵੀ ਪੈਣ ਹੈ ਨਹੀਂ ਇਹਦੇ ਨਾਲ ਬੰਦਾ ਹੈ ਨਹੀਂ ਬੰਦ ਕਿੱਦਾਂ ਗਿਆ ਇਹ ਜਦੋਂ ਆਇਆ ਖੋਲੀ ਤੇ ਬਾਅਦ ਬੰਦਾ ਉਹ ਵੀ ਆ ਗਿਆ ਉਹ ਕਹਿੰਦਾ ਕਿਹੜਾ ਤੂੰ ਲਿਆ ਇਹਨੂੰ ਕਹਿੰਦਾ ਤੇ ਬੰਦਾ ਤੂੰ ਨਾ ਤੁਰ ਕੇ ਤਾਂ ਆਇਆ ਨਹੀਂ ਕਹਿੰਦਾ ਉੱਤੇ ਬਹਿ ਗਿਆ ਬਾਅਦ ਉੱਤੇ ਬਹਿ ਗਿਆ ਮੈਂ 18 ਸਾਲਾਂ ਦਾ ਸੀ ਜਦੋਂ ਆਇਆ ਪੁਰਾਣੀ ਜਿਉਂ ਜ਼ਮੀਨ ਚ ਨਾ ਹਾਂ। ਪੂਰੇ 2 ਡੰਗਰਾਂ ਦੇ ਪੱਠੇ ਪੁੱਠੇ ਵੀ ਚੁੱਕ ਕੇ ਲੈ ਚੱਕ ਲਿਆਉਂਦਾ ਠੀਕ ਹੈ ਕੁੱਤਰੇ ਦੇ ਪਾਉਣੇ ਠੀਕ ਹੈ ਚਲੋ ਜੀ ਏਦਾਂ ਇਹ ਕਹਿੰਦੇ ਪ੍ਰਮਾਤਮਾ ਕੇ ਤੁਹਾਡੀ ਸਿਹਤ ਤੰਦਰੁਸਤ ਰਹੇ ਸਾਰਾ ਕੰਮ ਨਹੀਂ ਸਹੀ ਗੱਲ ਹੈ ਕੇਅਰ ਕਰੀਏ ਦਾ ਸਭ ਕੰਮ ਕਰ ਆ ਸਾਰੇ ਕੰਮ ਕਰਦੇ ਰਹੇ ਬੰਦੇ ਸਿਹਤ ਉਹ ਸਾਰੇ ਬੰਦਿਆਂ ਦੇ ਸਿਰ ਤੇ ਆ ਬਿਲਕੁਲ